ਹਾਂਜੀ ਬਾਬਾ ਜੀ ਕਿਉਂ ਹੋ ਗਿਆ ਉਧਰੋਂ ਤੇ ਅਗਲੀਆਂ ਜਿਹੜੀਆਂ ਸ਼ੁਰੂ ਵਾਲੀਆਂ ਬੇਹੁਦਾ ਜੀਆਂ ਲੈਣਾ ਨਾ ਭੈਣ ਭਰਾਵਾਂ ਵਾਲੀਆਂ ਇਹ ਕੱਟ ਦਿਓ। ਕੱਟ ਪੋਡਕਾਸਟ ਮੈਂ ਤਾਂ ਸਹੁੰ ਪਾ ਦੇਣੀ, ਬਿਲਕੁਲ ਨਹੀਂ ਕੱਟਣੀਆਂ। ਅੱਛਾ ਬਲਕਿ ਮੈਂ ਉਹਦੀ ਆਵਾਜ਼ ਵੀ ਲਿਆਉਣੀ ਵਿੱਚ ਉਹਦੇ ਭਰਾ ਦੀ। ਅੱਛਾ ਉਹ ਵੀ ਆਏਗੀ। ਚਲੋ ਫਿਰ ਨਾਜ਼ਰੀਨ ਨੂੰ ਮੇਰਾ ਅਸਲਾਮ ਵਾਲੇਕੁਮ ਲਈਏ। ਅਸਲਾਮ ਵਾਲੇਕਮ, ਕੀ ਹਾਲ ਆ? ਬਾਬਾ ਗੱਲ ਇਹ ਆ ਕਿ ਉਹੀ ਗੱਲ ਪੁਰਾਣੀ ਕੱਲ ਵਾਲੀ ਹੂੰ ਸ਼ਰੀਕਾਂ ਦੀ ਕੱਲ ਵੀ ਨਜ਼ਰ ਲੱਗੀ ਸੀ। ਸ਼ਰੀਕਾਂ ਨੂੰ ਤੇ ਮੈਂ ਕਹਿੰਦਾ ਠਾ ਠਾ ਦੀਆਂ ਆਵਾਜ਼ਾਂ ਆਈਆਂ, ਪੁੱਤ ਸੇਬੇ ਵਾਲੇ ਬੰਬ ਚੱਲੇ ਸ਼ਰੀਕਾਂ ਦੀਆਂ ਸੁਥਣਾ ਚ। ਓਏ ਹੋਏ ਹੋਏ ਹੋਏ, ਮੈਂ ਕਹਿੰਦਾ ਕਿਆ ਬਾਤ ਆ। ਬਾਬਾ ਬੰਬ ਬਾਹਰ ਕਿਤੇ ਚਲਾ ਲਾ ਤੂੰ। ਉਹ ਨਹੀਂ ਪੁੱਤ, ਖੁੱਲੀਆਂ ਖੁੱਲੀਆਂ ਪਾਉਂਦੇ ਨੇ ਸ਼ਰੀਕ, ਅੱਛਾ, ਮੈਂ ਦੇਖੀਆਂ। ਠੀਕ ਹੈ ਤੇ ਹਾਲਾਤ ਖਰਾਬ ਹੀ ਆ। ਲੇਕਿਨ ਗੱਲ ਇਹ ਆ ਕਿ ਜਿਸ ਸ਼ੌਕ ਔਰ ਉਮੀਦ ਦੇ ਨਾਲ ਏਸੀ ਲੱਗੇ ਹੋਏ ਆ, ਹਾਂ ਸਾਡਾ ਇੱਕੋ ਹੀ ਮਿਸ਼ਨ ਆ ਕਿ ਪਾਕਿਸਤਾਨ ਦਾ ਜਿਹੜਾ ਖੂਬਸੂਰਤ ਟੈਲੈਂਟ, ਬਹੁਤ ਆਖਰੀ ਗੱਲ ਪਹਿਲਾਂ ਕਰਿਆ ਕਰ, ਜਰਾ ਦਿਲ ਨੂੰ ਕੁਝ ਖਿੱਚ ਜੀ ਪੈ ਜਾਂਦੀ। ਮੈਂ ਪਤਾ ਕੀ ਕਹਿਣਾ ਚਾਹ ਰਿਹਾ ਬਾਬਾ, ਬੰਦਾ ਵੀ ਖੂਬਸੂਰਤ ਹੋਏਗਾ ਤੇ ਉਹ 'ਚ ਟੈਲੈਂਟ ਵੀ ਹੋਏਗਾ। ਉਹ ਕਹਿੰਦੇ ਆ ਨਾ ਪੰਜਾਬੀ ਦੇ ਵਿੱਚ ਸੋਨੇ ਇੱਕ ਕਰੇਲਾ ਤੋਂ ਉੱਤੋਂ ਨੀਮ ਚੜਾ। ਨਹੀਂ 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 ਸੋਨੇ ਤੇ ਸੁਹਾਗਾ। ਅੱਛਾ, ਸੋਨੇ ਤੇ ਸੁਹਾਗਾ। ਠੀਕ ਹੈ, ਸੋਨੇ ਤੇ ਸੁਹਾਗਾ ਹੋਣਾ ਚਾਹੀਦਾ ਨਾ। ਇਹ ਕੁਰਸੀ ਬਾਬਾ ਇਹ ਤੇ ਲਿਖ ਕੇ ਲਾ ਦੇ। ਇਹ ਲਿਖਤੀ ਸੀ ਮਖਸੂਸ ਨਸ਼ਿਸਤ ਬਰਾਏ ਖਵਾਤੀਨ। ਠੀਕ ਹੈ, ਇਹ ਲੱਭਣੀ ਉਹਨਾਂ ਨੂੰ। ਤੇ ਪੁੱਤ ਜੇ ਖੁਦਾ ਨਾ ਖਾਸਤਾ ਮੇਰੇ ਮੂੰਹ 'ਚ ਖਾਕ ਦੰਦਾਂ ਤੋਂ ਦੋ ਤਿੰਨ ਵਾਰੀ ਮੈਨੂੰ ਪਤਾ। ਜੇ ਕਿਸੇ ਦਿਨ ਖਤੂਨ ਨਾ ਲੱਭੀ ਤੇ ਫਿਰ ਕੀ ਹੁੰਦਾ ਪਿਆ ਹੈ? ਪੋਡਕਾਸਟ ਨਹੀਂ ਹੋਏਗਾ ਬਾਬਾ। ਨਾਜ਼ਰੀਨ ਏਦਾਂ ਨਾ ਹੋਣ ਦਿਓ। ਹਾਂ ਬਿਲਕੁਲ, ਸ਼ਰੀਕਾਂ ਵਾਸਤੇ ਤੁਸੀਂ ਢੋਲੀਆਂ ਚੁੱਕ ਬਾਦਵਾਵਾਂ ਕਰਨੀਆਂ। ਮੈਂ ਬੜਾ ਰਾਜੀ ਹਾਂ ਕੱਲ ਦਾ ਸ਼ਰੀਕਾਂ ਦੀ। ਓਏ ਹੋਏ ਹੋਏ ਨਹੀਂ ਸ਼ਰੀਕਾਂ ਨੇ ਬਾਬਾ ਪੂਰੀ ਉਹ ਥੱਲੇ ਕਮੈਂਟ ਕਰਦੇ ਆ। ਠੀਕ ਹੈ, ਚਾਚਾ ਭਤੀਜਾ ਬਹਿ ਜਾਂਦੇ ਆ, ਕੁੜੀਆਂ ਵਿੱਚ ਬਹਾ ਲੈਂਦੇ ਆ। ਠੀਕ ਹੈ, ਕਦੀ ਉਹਨਾਂ ਦੇ ਉਹ ਜਿੱਦਣ ਉਦਣ ਮੇਰੇ ਮੁੱਛ ਨੂੰ ਲੱਗ ਗਈ ਤੇ ਚਾਹ ਘੁੱਟ ਕੇ ਉਹ ਕੁੜੀ ਇੱਥੇ ਬੈਠੀ, ਮੇਰੇ ਕੋਲ ਟਿਸ਼ੂ ਆਇਆ, ਉਹਨੇ ਚ ਮੈਂ ਮਾੜਾ ਆ ਉਹਦੇ ਦੁਪੱਟੇ ਨਾਲ ਸਾਫ਼ ਕਰ ਲਿਆ। ਕੀ ਹੋਇਆ? ਧੀਆਂ ਭੈਣਾਂ ਨਾ ਲੋਕਾਂ ਦੀਆਂ ਬਿਲਕੁਲ ਨਹੀਂ ਪੁੱਤ, ਵੈਸੇ ਵੀ ਕੋਈ ਐਸੀ ਗੱਲ ਨਹੀਂ। ਚਾਚਾ ਭਤੀਜੇ ਨੇ ਜਾਂ ਕੋਈ ਵਲਗਰ ਗੱਲ ਕੀਤੀ ਨਾ ਚਾਚਾ ਜਿੰਨਾ ਕੁ ਠਰਕ ਸਾਡੇ ਖੂਨ 'ਚ ਸ਼ਾਮਲ ਉਹਨਾਂ ਕੀ ਕਰੀਦਾ। ਨਹੀਂ ਉਹ ਤਾਂ ਚਾਚਾ ਤੂੰ ਜ਼ਿਆਦਾ ਵੀ ਹੋਏ ਨਾ। ਇਹਦਾ ਪੁੱਤ ਉਮਰ ਵੀ ਤੇ ਮੇਰੀ ਬਹੁਤੀ ਹੈ ਨਾ, ਵੇਖਦੇ ਤੇ 66 ਉਮਰ ਦੇ ਹਿਸਾਬ ਨਾਲ ਜ਼ਿਆਦਾ। ਅੱਛਾ ਅੱਜ ਫਿਰ ਕੀ ਹੋ ਰਿਹਾ ਹੈਗਾ ਬਾਬਾ? ਅੱਜ ਮੇਰਾ ਉਮੀਦ ਤੋਂ ਮੈਨੂੰ ਦਵਾਈ ਆ ਕੱਲ ਨਾਲੋਂ ਵੱਡੀ। ਕੱਲ ਤੇ ਨਿਗਾਹ ਜਿਹਾ ਮਾਈਕ ਸੀ, ਅੱਜ ਤਾਂ ਮਾਈਕ ਵੀ ਬਹੁਤ ਵੱਡਾ ਆ ਗਿਆ ਇੱਥੇ। ਤੇ ਬਾਬਾ ਵੱਡੇ ਮਾਈਕ ਦੇ ਹਿਸਾਬ ਦੇ ਨਾਲ ਤੁਸੀਂ ਦੇਖ ਲੈਣਾ, ਸ਼ਖਸੀਅਤ ਵੀ ਵੱਡੀ ਹੋਣੀ ਹੈ ਅੱਜ। ਵੱਡਾ ਨਾਮ ਓਏ ਹੋਏ ਫਰਦੌਸ ਆਸ਼ਿਕ ਬਾਣੀ। ਉਹ ਨਹੀਂ ਬਾਬਾ ਯਾਰ, ਖੁਦਾ ਦਾ ਨਾਂ ਕੀ ਪੀਪੇ ਜਿਹਦਾ ਨਾਂ ਲੈ ਤਾ ਕਿ ਨਾ ਕਰਿਆ ਕਰ ਬਾਬਾ। ਪੁੱਤ ਸਿਆਲਕੋਟ ਵਾਲਿਆਂ ਨੇ ਤੈਨੂੰ ਬੈਨ ਕਰ ਦੇਣਾ। ਮੈਨੂੰ 100 ਵਾਰੀ ਬੈਨ ਕਰ ਦੇਣਾ। ਜਿਨ੍ਹਾਂ ਨੇ ਮੁਲਕ ਵਾਸਤੇ ਕੀਤਾ ਹੀ ਕੱਖ ਨਹੀਂ, ਜਿਨ੍ਹਾਂ ਨੇ ਮੁਲਕ ਦਾ ਕੀਤਾ ਹੀ ਬੇੜਾ ਗਰਕ। ਕੱਲ ਵੀ ਉਹਨਾਂ ਦਾ ਨਾਂ ਲਿਆ, ਅੱਜ ਵੀ ਲਿਆ। ਆ ਕੀ ਆ, ਕਦੀ ਉਸ ਪਾਰਟੀ ਨਾਲ, ਕਦੀ ਉਸ ਪਾਰਟੀ ਨਾਲ, ਕਦੀ ਕੁਝ ਕੱਖ ਨਾ ਕਰਕੇ ਵੀ ਉਹ ਕਿੰਨੇ ਮਸ਼ਹੂਰ ਹੋ ਜਾਂਦੇ ਆ ਯਾਰ। ਮਸ਼ਹੂਰੀ ਦੀ ਗੱਲ ਤੇ ਜਿਹੜੇ ਕੰਮ ਵਾਲੇ ਜਿੱਦਾਂ ਕੋਈ ਅੱਜ ਕੋਈ ਸੱਦਿਆ ਉਹ ਕੰਮ ਵਾਲਾ, ਕੋਈ ਕਾਕਾ ਸੱਦਿਆ ਹੋਣਾ। ਸੱਦਿਆ ਕੀ ਆ, ਪਾਕਿਸਤਾਨ ਦੇ ਵਿੱਚ ਵੱਡਾ ਨਾਂ। ਅੱਛਾ, ਇੱਕ ਗੁਜ਼ਾਰਿਸ਼ ਆ ਕਿ ਇੱਥੇ ਬੁਲਾਉਣ ਤੋਂ ਪਹਿਲੇ ਇੱਕ ਵਾਰੀ ਵਿਖਾ ਦਿਆ ਕਰੋ ਚਾਚਾ, ਜ਼ਰਾ ਇਮੈਜੀਨੇਸ਼ਨ 'ਚ ਜ਼ਰਾ ਥੋੜੀ ਜਿਹੀ ਉਹ ਨਹੀਂ ਉਹ ਕਮੀਨਗੀ ਲੈ ਆਉਂਦਾ ਨਾ। ਨਹੀਂ ਕਮੀਨਗੀ ਤੁਸੀਂ ਕੱਢੋ, ਅੱਜ ਕੱਢੋ। ਉਹਦੀ ਵਜ੍ਹਾ ਪਤਾ ਕੀ ਹੈ? ਇਮਾਮ ਮਸਜਿਦ ਦੀ ਕੁੜੀ ਹੈ ਤੇ ਦੌੜ ਦੇ ਵਿੱਚ। ਯਾਰ ਇੱਕ ਮਿੰਟ ਵੀਰੇ, ਕੋਈ ਸੂਰਾ ਯਾਸੀਨ ਪਈ ਆ ਉੱਥੇ? ਵੈਸੇ ਹੀ ਪੁੱਛਿਆ ਸੀ। ਤੇ ਹਲਵੇ ਦੀ ਵੀ ਗੱਲ ਆਈ ਹੈ ਵੀ ਮੌਲਵੀ ਦਾ ਨਾਂ ਹੈ ਤੇ ਹਲਵਾ ਵੀ ਹੋਣਾ ਚਾਹੀਦਾ। ਠੀਕ ਹੈ, ਲੇਕਿਨ ਬਾਬਾ ਤੈਨੂੰ ਕੀ ਦੱਸਾਂ, ਹਲਵੇ ਨਾਲ ਸਾਡਾ ਵੈਰ ਪੁਰਾਣਾ। ਠੀਕ ਹੈ, ਲੇਕਿਨ ਮੇਰਾ ਖਿਆਲ ਆ ਕਿ ਆਪਾਂ ਨਾ ਹੁਣ ਬੁਲਾਈਏ ਪਾਕਿਸਤਾਨ ਮਸਜਿਦ ਦੀ ਕੁੜੀ ਦੇ ਤੇ ਪਾਕਿਸਤਾਨ ਵਾਸਤੇ ਉਹਨੇ ਪੁੱਤ ਕੀ ਤਰਜਮਾ ਲਿਖਤਾ? ਨਹੀਂ ਉਹਨੇ ਬਾਬਾ ਦੌੜ ਲਾਈ ਆ ਕੋਈ। ਅੱਛਾ, ਦੌੜ ਲਾਈ ਆ ਕੋਈ। ਬਾਬਾ ਫੋਨ ਬੰਦ ਕਰ, ਕੀ ਰੌਲਾ? ਫੋਨ ਪੁੱਤ ਪੋਡਕਾਸਟ ਦੇ ਵਿੱਚ ਅੱਗੇ ਤਾਂ ਕਦੀ ਨਹੀਂ ਆਇਆ, ਹੁਣ ਆਇਆ ਵੜਾ। ਨਹੀਂ ਤੇ ਇਹਨਾਂ ਨੂੰ ਸਾਇਲੈਂਟ ਲਾ ਨਾ, ਇਹ ਕੀ ਰੌਲਾ ਵਾ? ਬੁੱਢੇ ਬਾਰੇ ਹੱਥ ਕੰਮ ਜਾਂਦੇ, ਲਾਉਣਾ ਮੈਂ ਸਾਇਲੈਂਟ ਆ, ਫਿਰ ਜਨਰਲ ਤੇ ਚਲ ਜਾਂਦਾ। ਨਹੀਂ ਹੱਥ ਆਪਣੇ ਕਾਬੂ ਕਰਨਾ ਜ਼ਰਾ। ਚਲੋ ਲੱਗ ਗਿਆ। ਤੁਸੀਂ ਮੈਨੂੰ ਦੱਸ ਰਿਹਾ ਸੀ ਕਿ ਇੱਕ ਇਮਾਮ ਮਸਜਿਦ ਦੀ ਕੁੜੀ ਉੱਤੋਂ ਦੌੜਦੀ ਹੈ। ਦੌੜਦੀ ਬਹੁਤ ਤੇਜ਼ ਆ ਪਾਕਿਸਤਾਨ ਦੇ ਵਿੱਚ। ਉਹ ਕੀ ਅੰਗਰੇਜ਼ੀ ਦੇ ਵਿੱਚ ਕਹਿੰਦੇ ਫਾਸਟੈਸਟ, ਕੀ ਹੁੰਦਾ ਉਹ? ਫਾਸਟੈਸਟ ਵੂਮਨ। ਉਹਦਾ ਲਕਬ ਪਾਇਆ ਉਹਨੇ। ਲਕਬ ਉਹਦੇ ਕੋਲ? ਹਾਂ, ਉਹ ਹਰਾ ਜਿਹਾ ਕੋਟ ਗਵਰਨਮੈਂਟ ਨੇ ਦਿੱਤਾ ਉਹਨੂੰ ਭਾਈ। ਓਏ ਤੈਨੂੰ ਕੀ ਲੱਗਦਾ ਉਹਨੇ ਆ ਮੁੱਲ ਲਿਆ? ਛੇਤੀ ਸਾਧ ਲਾ ਪੁੱਤ, ਛੇਤੀ ਸਾਧ ਲਾ। ਹਾਂ ਛੇਤੀ ਸਾਧ ਲਾ। ਉਹਦਾ ਨਾਂ ਕੀ ਹੈ ਭਲਾ? ਸਾਹਿਬੇ ਅਸਰਾ, ਸਾਹਿਬੇ ਕਰਾਮਤ। ਨਾਜ਼ਰੀਨ ਤੁਹਾਡੀਆਂ ਘਰ ਬੈਠੇ ਤਾੜੀਆਂ ਜ਼ਰੂਰ ਮਾਰਨੀਆਂ ਜਦੋਂ ਕੁੜੀ ਨੇ ਆਣਾ। ਸਾਹਿਬੇ ਅਸਰਾ ਆਓ ਜੀ, ਆਜੋ ਆਓ ਬਿਸਮਿਲ੍ਲਾ ਕਰਾਂ। ਆਓ ਓਏ ਬਿਸਮਿਲ੍ਲਾ। ਬੈਠੋ ਪੁੱਤ, ਬੈਠੋ। ਹੱਸੀ ਜਾਣ ਦੀ ਬੂਟੀ ਪੀ ਕੇ ਆਈ ਹੈ। ਓਏ ਆ ਕੁੜੀ ਆ ਜਿਹੜੀ ਬਹੁਤ ਤੇਜ਼ ਨੱਚਦੀ। ਪੁੱਤ ਤੈਨੂੰ ਵੈਲਕਮ ਕਰਦੇ ਹਾਂ ਜੀ ਪੰਜਾਬੀ ਪੋਡਕਾਸਟ ਦੇ ਵਿੱਚ, ਚਾਚਾ ਕਰਮੂ ਐਂਡ ਮੀਆਂ ਮੁਨੱਵਰ।
ਥੈਂਕ ਯੂ। ਤੇ ਹੁਣ ਜਰਾ ਆਪਣਾ ਤਾਰਫ ਵੀ ਆਪਣਾ ਸਾਡੇ ਵਾਲੇ ਨਾਜ਼ਰੀਨ ਨੂੰ ਕਰਾ ਜਰਾ। ਪੰਜਾਬੀ ਕਰਾਓ ਜਰਾ ਤਾਂ ਪਤਾ ਲੱਗੇ, ਤਾਂ ਕਿ ਪੰਜਾਬ ਦੇ ਵਿੱਚ ਪੰਜਾਬੀ ਸਮਝ ਲੈਣੀ ਨਾ ਪੁੱਤ? ਨਹੀਂ ਬੋਲ ਵੀ ਲੈਂਦੀ ਆ, ਬੋਲ ਲੈਂਦੀ ਹਾਂ ਮਾਈਕ ਥੋੜਾ ਤਾਂ ਕਰ। ਤਾਂ ਕਰ ਉਹ, ਤਾਂ ਕਿ ਜਿਹੜੇ ਕੈਨੇਡਾ ਦੇ ਵਿੱਚ ਲੋਕ ਬੈਠੇ ਦੇਖਣ ਹਾਂ ਦੇ ਕੈਨੇਡਾ ਵਾਲੇ ਉਹਨਾਂ ਬੜੇ ਵੱਡੇ ਫੈਨ ਹੋਏ ਇਹਦੇ ਤੇ, ਐਗਜ਼ਾਸਟ ਫੈਨ ਹੋ ਜਾਣੇ ਆ। ਐਗਜ਼ਾਸਟ ਹੋ ਜਾਣੇ ਆ। ਹਾਂਜੀ ਦੱਸੋ ਜੀ। ਸਾਹਿਬੇ ਅਸਰਾ ਨਾਮ ਦੱਸਿਆ ਪੁੱਤਰ, ਅੱਗੇ। ਮੈਂ ਖਿਲਾੜੀ ਹਾਂ ਤੇ ਮੈਂ ਫਾਸਟੈਸਟ ਸਵੀਮਰ ਹਾਂ ਪਾਕਿਸਤਾਨ ਦੀ, 100 ਮੀਟਰ ਰੇਸ ਲਾਉਂਦੀ ਫਾਸਟੈਸਟ ਵੂਮਨ, ਹਾਂ ਜੀ। ਤੇਜ਼ ਤਰੀਨ ਔਰਤ ਜੀ ਨਹੀਂ ਉਹ ਪੁੱਤ ਤੇਜ਼ ਇੰਨੀ ਤਰੀਨ ਨਹੀਂ, ਤੇਜ਼? ਉਹ ਤੇਜ਼ ਤਰੀਨ ਨਹੀਂ ਜਿਹੜੀ ਹੁੰਦੀ ਉਹ ਨਹੀਂ ਬਾਬਾ, ਉਹ ਨਹੀਂ, ਗੱਲ ਘਟਾ। ਦੌੜ ਦੇ ਵਿੱਚ ਤੇਜ਼ ਤਰੀਨ। ਉਹ ਤੇ ਇੱਧਰ ਦੱਸੇ ਨਾ ਕਿ ਦੌੜ ਐਥਲੀਟ ਆ ਮੈਂ, ਐਥਲੀਟ ਤੇਜ਼ ਤਰੀਨ ਔਰਤ। ਇਹ ਅੱਲਾ ਮਾਫੀ ਦੇਵੇ, ਅੱਲਾ ਤੇਰੇ ਪੁੱਤ ਨਸੀਬ ਚੰਗੇ ਕਰੇ, ਇਦਾਂ ਦੀਆਂ ਕੁੜੀਆਂ ਦੇ ਬਾਅਦ ਚ ਰਿਸ਼ਤੇ ਨਹੀਂ ਹੁੰਦੇ ਹੁੰਦੇ। ਉਹ ਜਿੱਥੇ ਵੇਖਣ ਜਾਓ ਕਹਿੰਦੀਆਂ ਨਹੀਂ ਉਹ ਕੁੜੀ ਤੇ ਤੇਜ਼ ਹੀ ਬੜੀ ਹੈ ਤੇ ਉਹਨੂੰ ਤਾਂ ਲੱਕ ਵੀ ਮਿਲਿਆ ਹੋਇਆ ਫਾਸਟੈਸਟ। ਹਾਂ ਇਦਾਂ ਨਹੀਂ, ਪੂਰਾ ਦੱਸ ਵੀ ਤੇਜ਼ ਤੇਜ਼ ਤਰੀਨ ਖਿਲਾੜੀ। ਅੱਛਾ ਟਰੈਕ ਤੇ ਦੌੜਦੀ ਹੈ ਕਿ ਉਦਾਂ ਹੀ ਪਿੰਡ 'ਚ ਹੀ ਦੌੜ ਜਾਂਦੀ ਹੈ? ਹਾਂਜੀ ਟਰੈਕ ਤੇ ਦੌੜਦੀ ਹਾਂ। ਅੱਛਾ ਅੱਛਾ ਅੱਛਾ। ਤੇ ਇਹ ਕਿੰਨਾ ਕੁ ਦੌੜ ਲੈਣੀ ਪੁੱਤ? ਡੇਲੀ ਤਕਰੀਬਨ 2-3 ਘੰਟੇ ਤੋਂ ਦੌੜ ਹੀ ਲੈਂਦੀ ਹਾਂ। ਟਾਈਮ ਰੱਖ ਕੇ ਦੌੜਦੀ ਹੈ, ਫਾਸਲਾ ਰੱਖ ਕੇ ਦੌੜਦੀ ਪੁੱਤ? ਮੈਂ ਫਾਸਲੇ ਦੇ ਫਾਸਲਾ ਹਿਸਾਬ ਪੁੱਛਿਆ ਨਾਲ ਦੌੜਦੀ ਹਾਂ। ਹੈ 100 ਮੀਟਰ, 200 ਮੀਟਰ, 400 ਮੀਟਰ। ਹਾਂ ਇਦਾਂ ਜਿਹੜਾ ਨਾਜ਼ਰੀਨ ਨੂੰ ਪਤਾ ਲੱਗੇ ਵੀ ਐਥਲੀਟ ਜਿਹੜਾ ਹੁੰਦਾ, ਕਈ ਬਹੁਤ ਲੰਬੇ ਲੰਬੇ ਉਹ ਕਹਿੰਦੇ ਪਾਗਲਾਂ ਤਰ੍ਹਾਂ ਚੱਕਰ ਲਾਈ ਜਾਂਦੇ। ਉਹ ਕਦੀ ਕਦੀ ਟ੍ਰੇਨਿੰਗ ਹੁੰਦੀ ਆ, ਕਦੀ ਕਦੀ ਪਾਗਲ ਬਣ ਜਾਂਦੀ। ਅੱਛਾ ਹੁਣ ਨਹੀਂ, ਕਦੀ ਕਦੀ ਬਣ ਜਾਂਦੀ ਬਾਬਾ। ਮੈਨੂੰ ਤਾਂ ਪਤਾ ਵਾ ਅਸੀਂ ਨਾ, ਮੈਂ ਤੇ ਨਾ ਇਸ ਤਰ੍ਹਾਂ ਅਸੀਂ ਤਕਰੀਬਨ 4 ਮਹੀਨੇ ਨਾ ਇਕੱਠੇ ਟ੍ਰੇਨਿੰਗ ਕੀਤੀ ਹੈ। ਮੈਂ ਵੀ ਮਤਲਬ ਚੰਗਾ ਭਲਾ ਐਥਲੀਟ ਰਿਹਾ, ਮੈਂ ਐਡੀ ਗੱਲ ਨਹੀਂ ਹੈਗੀ, ਪੁੱਛ ਲਾ ਭਾਵੇਂ ਇਹਦੇ ਕੋਲੋਂ। ਪੁੱਤ ਤੂੰ ਕੁਝ ਵੀ ਨਹੀਂ, ਸਿਰਫ ਨਾਜ਼ਰੀਨ ਤੇ ਇੰਪੈਕਟ ਪਾਉਂਦੇ ਆ ਕਿ ਮੈਂ ਬੜਾ ਫਿੱਟ ਵਾਂ, ਕੱਖ ਵੀ ਨਹੀਂ, ਭੂਰਾ ਵੀ ਨਹੀਂ, ਇੰਨਾ ਵੀ ਨਹੀਂ। ਬਾਬਾ ਆ ਹੁਣ ਕੁਰਸੀ ਤੋਂ ਉੱਠਣ ਲੱਗਿਆ ਇਦਾਂ ਕਰਕੇ ਉੱਠਿਆ ਨਾ। ਨਹੀਂ, ਇਸ ਕੁੜੀ ਕੋ ਪੁੱਛ ਲਾ, ਅਸੀਂ ਇਕੱਠੇ ਟ੍ਰੇਨਿੰਗ ਕਰਦੇ ਰਹੇ, ਪੌੜੀਆਂ ਇਕੱਠੇ ਚੜ੍ਹਦੇ ਹੁੰਦੇ ਸੀ। ਉਹ ਕਿਹੜੀਆਂ ਪੌੜੀਆਂ ਚੜ੍ਹ ਗਏ? ਸਟੇਡੀਅਮ ਦੀਆਂ, ਖੁਦਾ ਦਾ ਨਾ ਹੀ ਤੈਨੂੰ, ਸਟੇਡੀਅਮ ਦੀਆਂ ਪੌੜੀਆਂ ਚੜ੍ਹਨਾ ਲੱਥਣਾ, ਠੀਕ ਹੈ। ਤੇ ਅਸਰਾ ਕੋ ਆਪਾਂ ਇਹ ਗੱਲ ਪੁੱਛਦੇ ਆ, ਅਸਰਾ ਥੋੜਾ ਜਿਹਾ ਬੋਲ ਵੀ ਲਿਆ, ਥੱਥੀ ਹੈ ਪੂਰੀ ਗੱਲ। ਤੁਸੀਂ ਦੋਨੋਂ ਆਪਣੀਆਂ ਗੱਲਾਂ ਮੁਕਾਓਗੇ ਤਾਂ ਮੈਂ ਗੱਲ ਕਰਾਂਗੀ, ਤੁਸੀਂ ਮੈਨੂੰ ਮੌਕਾ ਹੀ ਨਹੀਂ ਦੇ ਰਹੇ। ਤੂੰ ਹੁਣ ਸਾਨੂੰ ਡਿਟੇਲ ਦੱਸ ਕਿ ਸ਼ੁਰੂ ਤੋਂ ਤੂੰ ਜਦੋਂ ਇਹ ਸ਼ੁਰੂ ਕੀਤਾ, ਇਮਾਮ ਮਸਜਿਦ ਦਾ ਘਰ ਸੀਗਾ, ਹਮੇਸ਼ਾ ਤੋਂ ਇਹ ਤਾਸੁਰ ਦਿੱਤਾ ਜਾਂਦਾ ਵਾ ਕਿ ਉਸ ਘਰ ਦੇ ਵਿੱਚ ਲੜਕੀਆਂ ਨੂੰ ਮਤਲਬ ਇਸ ਸਾਈਡ ਤੇ ਨਹੀਂ ਆਉਣ ਦਿੱਤਾ ਜਾਂਦਾ। ਤੈਨੂੰ ਕਿਹੜੀ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਡਿਟੇਲ ਨਾਲ ਦੱਸ, ਅਸੀਂ ਹੁਣ ਚੋਪਾ ਰੱਖਤਾ। ਸ਼ੁਰੂ ਤੋਂ ਦੱਸਣਾ, ਬਚਪਨ ਤੋਂ ਦੱਸਣ ਤਾਂ ਦੇ। ਸ਼ੁਰੂ ਦੇ ਵਿੱਚ ਜਦੋਂ ਮੈਂ ਗੇਮ ਦਾ ਆਪਣਾ ਆਗਾਜ਼ ਕੀਤਾ, ਉਦੋਂ ਮੈਂ ਗਵਰਨਮੈਂਟ ਸਕੂਲ ਵਿੱਚ ਪੜ੍ਹਦੀ ਸੀ। ਉੱਥੇ ਪੀਟੀਆਈ ਮਿਸ ਨੇ ਮੈਨੂੰ ਗੇਮ ਵਾਸਤੇ ਕੱਢਿਆ ਤੇ ਮੈਨੂੰ ਵੀ ਗੇਮ ਕਰਨ ਦਾ ਬਹੁਤ ਸ਼ੌਕ ਸੀ। ਮੈਂ ਜਦੋਂ ਘਰ ਆ ਕੇ ਦੱਸਿਆ ਕਿ ਅੱਬੂ ਮੈਂ ਗੇਮ ਕਰਨਾ ਚਾਹੁੰਦੀ, ਤਾਂ ਮੇਰੇ ਅੱਬੂ ਨੇ ਮੈਨੂੰ ਬਹੁਤ ਜ਼ਿਆਦਾ ਨਾ ਡਾਂਟਿਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਬੇਟਾ ਇਹ ਜਿਹੜਾ ਸ਼ੋਭਾ ਵਾ ਇਹ ਤੇਰੇ ਵਾਸਤੇ ਨਹੀਂ ਹੈ, ਅਸੀਂ ਤੈਨੂੰ ਪਤਾ ਇਸਲਾਮੀ ਘਰਾਣੇ ਨਾਲ ਤੂੰ ਤਾਲੁਕ ਰੱਖਦੀ ਆ ਤੇ ਇੱਥੇ ਤੂੰ ਨਹੀਂ ਕਰ ਸਕਦੀ ਨਾ ਗੇਮ। ਤੇ ਮੈਂ ਆਪਣੇ ਘਰ ਦੱਸੇ ਬਗੈਰ ਸਕੂਲ ਦੇ ਵਿੱਚ ਟ੍ਰੇਨਿੰਗ ਕਰਦੀ ਰਹੀ। ਜਦੋਂ ਮੈਂ ਲਾਹੌਰ ਟੂਰਨਾਮੈਂਟ ਖੇਲਣ ਗਈ ਹਾਂ, ਮੇਰੀ ਮੈਡਮ ਨੇ ਆ ਕੇ ਮੇਰੇ ਅੱਬੂ ਨੂੰ ਸਮਝਾਇਆ ਕਿ ਬੱਚੀ ਦਾ ਟੈਲੈਂਟ ਆ, ਤੁਸੀਂ ਇਹਨੂੰ ਮੌਕਾ ਦਿਓ ਤੇ ਇਹ ਜਾਵੇ ਉੱਥੇ ਜਾ ਕੇ ਖੇਲੇ ਤੇ ਫਿਰ ਬੇਸ਼ੱਕ ਇਸ ਤੋਂ ਬਾਅਦ ਤੁਸੀਂ ਇਹਨੂੰ ਨਾ ਭੇਜਿਓ। ਤੇ ਮੇਰੇ ਅੱਬੂ ਉਹਨਾਂ ਨਾਲ ਐਗਰੀ ਹੋ ਗਏ, ਉਹਨਾਂ ਨੇ ਮੈਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਤੇ ਮੈਂ ਉੱਥੇ ਜਾ ਕੇ ਜਦੋਂ ਗੋਲਡ ਮੈਡਲ ਵਿਨ ਕਰਕੇ ਘਰ ਵਾਪਸ ਆਈ ਹਾਂ ਤੇ ਮੇਰੇ ਅੱਬੂ ਵੀ ਬਹੁਤ ਖੁਸ਼, ਮੇਰੀ ਫੈਮਿਲੀ ਵੀ ਬਹੁਤ ਖੁਸ਼ ਤੇ ਮੇਰੇ ਰਿਲੇਟਿਵ ਵੀ ਬਹੁਤ ਜ਼ਿਆਦਾ ਖੁਸ਼। ਉਸ ਤੋਂ ਬਾਅਦ ਸਾਰਿਆਂ ਨੇ ਬੈਠ ਕੇ ਮੇਰੇ ਅੱਬੂ ਨੂੰ ਸਮਝਾਇਆ ਕਿ ਬੱਚੀ 'ਚ ਟੈਲੈਂਟ ਹੈ, ਤੁਸੀਂ ਇਹਨੂੰ ਗੇਮ ਕਰਨ ਦਿਓ, ਇਹ ਮੁਲਕ ਦਾ ਨਾਮ ਰੋਸ਼ਨ ਕਰੇਗੀ। ਫਿਰ ਮੇਰੇ ਅੱਬੂ ਇਸ ਗੱਲ ਨੂੰ ਮੰਨ ਗਏ ਤੇ ਉਹਨਾਂ ਨੇ ਮੈਨੂੰ ਇਜਾਜ਼ਤ ਦੇ ਦਿੱਤੀ ਗੇਮ ਕਰਨ ਦੀ। ਔਰ ਉਸ ਤੋਂ ਬਾਅਦ ਮੈਂ ਕਾਫੀ ਲੈਵਲ ਤੇ ਨਾ, ਕੋਈ ਗੱਲ ਨਹੀਂ, ਬਹੁਤ ਟਾਈਮ ਆਪਣੇ ਕੋਲ, ਜ਼ਰਾ ਮੇਰਾ ਪੁੱਤ ਸਲੋ ਕਿਹੜਾ ਸਬਕ ਪੜਨ ਨਹੀਂ ਤੂੰ, ਹੌਲੀ ਹੌਲੀ। ਹਾਂਜੀ, ਤੇ ਉਸ ਤੋਂ ਬਾਅਦ ਮੈਂ ਕਾਫੀ ਲੈਵਲ ਤੇ ਗੇਮ ਕੀਤੀ ਔਰ ਮਾਸ਼ਾਅੱਲਾ ਬਹੁਤ ਅੱਛੀ ਕੀਤੀ। ਹੁਣ ਇਸ ਟਾਈਮ ਮੇਰੇ ਕੋ ਇੰਟਰਨੈਸ਼ਨਲ 2 ਮੈਡਲ ਆ। ਇੱਧਰ ਹਲਕਾ ਜਿਹਾ ਮੇਰੇ ਵੱਲ ਨੂੰ ਦੇਖਾਂ ਹੁਣ। ਉਹ ਸਾਰਾ ਹੀ ਉਧਰ ਵੇਖ ਲੈ, ਚਾਚੇ ਦਾ ਕੀ ਉਧਰ ਹੀ ਵੇਖ ਤੂੰ। ਇਸ ਟਾਈਮ ਮੇਰੇ ਕੋ ਇੰਟਰਨੈਸ਼ਨਲ 3 ਮੈਡਲ ਹੈ, ਜੋ ਨੇਪਾਲ ਦੇ ਵਿੱਚ ਮੈਂ ਹਾਸਲ ਕੀਤੇ ਆ ਤੇ ਹਾਲੇ ਮੈਂ ਆਪਣੀ ਗੇਮ ਮਤਲਬ ਜਾਰੀ ਰੱਖੀ ਹੋਈ ਹੈ। ਹਾਂਜੀ ਓਏ ਹੋਏ ਹੋਏ ਨਾਜ਼ਰੀਨ, ਇੰਟਰਨੈਸ਼ਨਲ, ਵਾਹ ਵਾਹ ਵਾਹ। ਬਾਬਾ ਦੇਖਣਾ ਗੋਲਡ ਮੈਡਲ ਲਿਆ ਤੇ ਅੱਬੇ ਨੂੰ ਆਇਆ ਕਿ ਯਾਰ ਮੇਰੀ ਧੀ ਗੋਲਡ ਮੈਡਲ ਲੈ ਆਈ ਆ। ਲੋਕਾਂ ਨੇ ਫਿਰ ਆ ਕੇ ਸਮਝਾਇਆ ਵੀ ਇਹ ਟੈਲੈਂਟ ਆ ਕੁੜੀ ਦੇ ਵਿੱਚ, ਇਹਨੂੰ ਅੱਗੇ ਆਣ ਦਿਓ। ਹੁਣ ਮੈਂ ਇੱਕ ਬਾਬਾ ਹੋਰ ਗੱਲ ਦੱਸਾਂ, ਇਹ ਇਕੱਲੀ ਨਹੀਂ ਦੌੜਦੀ, ਇਹਦੀ ਨਿੱਕੀ ਭੈਣ ਵੀ ਦੌੜਦੀ ਹੈ। ਓਏ ਹੋਏ ਹੋਏ। ਅੱਛਾ ਮੈਂ ਤਾਂ ਸਮਝਦਾ ਵੀ ਕ੍ਰੈਡਿਟ ਜਾਂਦਾ ਉਹ ਇਹਦੀ ਜਿਹੜੀ ਪਹਿਲੀ ਟੀਚਰ ਸੀ ਨਾ ਮਿਸ, ਉਹਨੂੰ ਜਾਂਦਾ, ਜਿਹਨੇ ਜਾ ਕੇ ਅੱਧਾ ਘੰਟਾ ਅੱਬਾ ਜੀ ਨੂੰ ਸਮਝਾਇਆ, ਅੱਬਾ ਜੀ ਨੇ ਸਮਝਾਇਆ, ਫਿਰ 2 ਘੰਟੇ ਅੱਬਾ ਜੀ ਨੇ ਉਹਨੂੰ ਸਮਝਾਇਆ ਤੇ ਉਹਨੇ ਨਹੀਂ ਮਿਸ ਨੂੰ ਨਹੀਂ ਸਮਝਾਇਆ ਹੋਣਾ। ਏਦਾਂ ਨਹੀਂ ਹੁੰਦਾ ਬਾਬਾ, ਮੈਨੂੰ ਸੁਣਿਆ ਸੀ। ਉਹ ਨਹੀਂ ਏਦਾਂ ਨਹੀਂ ਹੋਇਆ। ਉਹ ਮਿਸ ਨੇ ਵਾਕਈ ਬਾਬਾ ਤੇਰੀ ਗੱਲ ਠੀਕ ਆ, ਉਸ ਮਿਸ ਦਾ ਸਮਝਾਇਆ। ਇਸ ਕੁੜੀ ਦਾ ਟੈਲੈਂਟ ਸੀਗਾ, ਮਿਸ ਨੇ ਦੇਖਿਆ, ਉਹਨੇ ਨਿਖਾਰਿਆ, ਪਾਲਿਸ਼ ਕੀਤਾ। ਅੱਜ ਜਿਹੜੇ ਮੁਕਾਮ ਤੇ ਆ ਗੋਲਡ ਮੈਡਲ ਲਿਆਈ ਆ, ਪਾਕਿਸਤਾਨ ਤੋਂ ਬਾਹਰ ਜਾ ਕੇ ਵੀ
ਦੌੜ ਦੇ ਵਿੱਚ ਹਿੱਸਾ ਮੈਂ ਲਿਆ, ਕਹਿੰਦਾ ਰੁਕਦੀ ਨਹੀਂ, ਨੱਸੀ ਜਾਂਦੀ ਹੈ। ਉੱਥੋਂ ਵੀ ਜਿੱਤ ਕੇ ਆਈ ਹੈ। ਅੱਜ ਜਿਸ ਮਤਲਬ ਮੁਲਕ ਦਾ ਇਹ ਨਾਮ ਰੋਸ਼ਨ ਕਰਨ ਵਾਸਤੇ ਇਹਨੇ ਜਿੰਨੀ ਜਦੋਜਹਿਦ ਵੀ ਕੀਤੀ, ਇਹਦਾ ਕ੍ਰੈਡਿਟ ਉਹਨੂੰ ਤੇ ਇਹਦੇ ਅੱਬੇ ਨੂੰ ਜਾਂਦਾ। ਸੁਭਾਨ ਅੱਲਾਹ। ਠੀਕ ਹੈ, ਹੁਣ ਫਿਰ ਅੱਗੇ ਕੀ ਮਜ਼ੇ ਦੀ ਗੱਲ ਸੁਣ, ਅੱਗੇ ਕੀ ਹੋਇਆ ਜਦੋਂ ਇਹਨੂੰ ਵੇਖਿਆ ਇਹਦੇ ਘਰਦਿਆਂ ਨੇ, ਇਹਦੀ ਛੋਟੀ ਭੈਣ ਜਿਹੜੀ ਹੈ ਤਹਿਰੀਮ, ਉਹ ਵੀ ਆ ਗਈ। ਇਤੋਂ ਵੀ ਤਿੱਖੀ ਹੈ। ਹਾਂ ਓਏ ਓਏ। ਉਹ ਵੀ ਇਸ ਫੀਲਡ 'ਚ ਆ ਗਈ। ਇਹਦੇ ਵੱਲ ਵੇਖ ਕੇ ਇਹਦੀ ਹੋਰ ਇੱਕ ਦੋਸਤ ਆ ਫਾਤਮਾ, ਉਹ ਵੀ ਆ ਗਈ। ਉਹਦੇ ਵੱਲ ਦੇਖ ਕੇ ਇਹਦੀ ਇੱਕ ਹੋਰ ਦੋਸਤ ਆ ਸਾਇਰਾ, ਉਹ ਵੀ ਆ ਗਈ। ਮੈਨੂੰ ਤਾਂ ਇਹਨਾਂ ਦੇ ਨਾਮ ਯਾਦ ਆ, ਸਾਰੇ ਇਕੱਠੇ। ਨਾਜ਼ਰੀਨ ਇਹ ਵੇਖੋ ਵੇਖੀ ਕੀ ਹੋ ਰਿਹਾ ਹੈ। ਕੋਈ ਗੱਲ ਸਮਝੋ ਬਾਹਰ ਹੋ ਰਹੀ ਪੁੱਤ, ਗੱਲ ਖੇਲਦੀ ਹੋ ਰਹੀ ਹੈ ਨਾ। ਚਾਚਾ ਕਨਫਿਊਜ਼ ਜਿਹਾ ਹੋ ਗਿਆ ਨਾ ਜ਼ਰਾ ਨਾ ਪੁੱਤ। ਇਹ ਤਾਂ ਕੱਲਾ ਦੌੜ ਲਾਂਦੀ ਆ ਨਾ, ਉਹ ਜਿਹੜੀਆਂ ਦੂਸਰੀਆਂ ਨਾ, ਉਹ ਨਾ ਬਸ ਨਾ ਉਹ ਨਹੀਂ, ਉਹ ਬਾਬਾ ਦੌੜ ਗੱਲ ਤਾਂ ਸੁਣ ਲਾ ਨਹੀਂ ਮੁਨਾਸਬ ਲੱਗਦਾ ਕੈਮਰੇ ਤੇ। ਉਹ ਨਹੀਂ ਬਾਬਾ, ਉਹ ਗੋਲਾ ਜਿਹਾ ਵੀ ਸੁੱਟਦੀਆਂ, ਉਹ ਥਾਲੀ ਜਿਹੜੀ ਹੁੰਦੀ ਹੈ ਉਹ ਵੀ ਸੁੱਟਦੀਆਂ, ਉਹ ਨੇਜ਼ਾ ਜਿਹਾ ਜਿਹੜਾ ਢਿੱਡ ਪਾੜ ਦਿੰਦਾ ਮਾਰ ਕੇ, ਉਹ ਨੇਜ਼ਾ ਵੀ ਸੁੱਟਦੀਆਂ। ਚੇਜ਼ਾਬਾਜ਼ੀ, ਉਹ ਨੇਜ਼ਾਬਾਜ਼ੀ ਨੇਜ਼ਾਬਾਜ਼ੀ ਕਰਦੀਆਂ, ਨੇਜ਼ਾਬਾਜ਼ੀ ਵੀ ਕਰਦੀਆਂ। ਠੀਕ ਹੈ, ਤੇ ਹੁਣ ਆਪਾਂ ਅਸਰਾ ਕੋਈ ਗੱਲ ਪੁੱਛਦੇ ਆ ਇਹਨੂੰ, ਫਿਰ ਜਰਾ 2 ਮਿੰਟ ਨਾ ਮੈਂ ਕਿਹਾ ਸਾਹ ਲੈ ਲਵੇ ਕਿਤੇ ਥੱਕ ਨਾ ਜਾਵੇ। ਨਹੀਂ ਥੱਕ ਨਾ ਜਾਣ, ਡਿੱਗ ਪੈਣਾ ਦੀ, ਜੇ ਹੋਰ ਬੋਲਦੀ ਰਹਿੰਦੀ ਦੌੜ ਕੇ ਤੇ ਨਹੀਂ ਥੱਕਦੀ। ਮੈਂ ਕਿਹਾ ਹੋ ਸਕਦਾ ਜ਼ਬਾਨ ਨੂੰ ਖੱਲੀਆਂ ਪੈ ਜਾਣ ਕਿਤੇ, ਇੰਨਾ ਬੋਲਦੀ ਕਿ ਨਹੀਂ ਬੋਲਦੀ। ਇਹਨਾਂ ਘੱਟ ਬੋਲਦੀ ਹੈ, ਵੈਸੇ ਵੀ ਘੱਟ ਬੋਲਦੀ ਹੈ। ਇਹਦੇ 2 ਹੀ ਸ਼ੌਕ ਆ। ਬੜਾ ਹੀ ਜਾਣਦਾ ਤੂੰ ਇਹਦੇ ਬਾਰੇ ਚ, ਪਹਿਲਾਂ ਤਾਂ ਮੈਨੂੰ ਲੱਗ ਰਿਹਾ ਪਤਾ ਇਹਦੀ 4 ਮਹੀਨੇ ਦੀ ਟ੍ਰੇਨਿੰਗ ਆ ਨਾ, ਇੱਕ ਮੁਨਾਸਬ ਨਹੀਂ। ਇੱਕ ਦੌੜ ਦੀ ਪੌੜੀਆਂ ਵੀ ਚੜ੍ਹਦੇ ਰਹੇ ਤੁਸੀਂ, ਤੇ ਦੂਸਰਾ ਇਹ ਖਾਂਦੀ ਬਹੁਤ ਆ। ਇਹਦੇ 2 ਸ਼ੌਕ ਆ। ਕੀ ਹੈ? ਖਾਂਦੀ ਬਹੁਤ ਆ। ਨਾਜ਼ਰੀਨ ਅੱਛਾ ਬਾਬਾ ਇਹ ਜ਼ਰੂਰੀ ਆ ਨਾ, ਬਾਪੂ ਤਾਂ ਇੰਨਾ ਜ਼ਰੂਰੀ ਆ। ਪਹਿਲੇ 4 ਪੋਡਕਾਸਟਾਂ 'ਚ ਬੜੀ ਜ਼ਿੰਮੇਦਾਰੀ ਨਾਲ ਚਾਹ ਆ ਰਹੀ ਹੈ, ਬਿਸਕੁਟ ਆ ਰਿਹਾ। ਐਸਨ ਇਕਬਾਲ ਨੇ ਚਾਹ ਨੇ ਕਿ ਮਨਾ ਕੀਤੀ, ਚਾਚੇ ਦੇ ਤਾਂ ਬੇੜੇ ਗਰਕ ਹੋ ਗਿਆ। ਦੇਖ ਭੁੱਖ ਨਾਲ ਚਾਚੇ ਦਾ ਕੀ ਹਾਲ ਹੋਇਆ ਪਿਆ। ਮੈਂ ਨਾ ਕੱਖ ਵੀ ਨਹੀਂ। ਚਾਹ ਤਾਂ ਵਾਕਈ ਬੰਦ ਕਰ ਦਿੱਤੀ। ਉਹਦੀ ਵਜ੍ਹਾ ਪਤਾ ਕੀ ਆ? ਦਿਲੀ ਤੌਰ ਤੇ ਮੈਨੂੰ ਨਾ ਚਾਹ ਦੇ ਨਾਲ, ਤੈਨੂੰ ਪਤਾ ਆਪਣਾ ਪਹਿਲਾ ਪਿਆਰ ਸੀ, ਸੱਚਾ ਪਿਆਰ ਜਿਹੜਾ ਸੀ ਨਾ, ਉਹ ਚਾਹ ਸੀ। ਲੇਕਿਨ ਹੁਣ ਕੀ ਕਰੀਦਾ, ਚੋਰੀ ਚੋਰੀ ਪੀਦੀ, ਕੈਮਰੇ ਦੇ ਸਾਹਮਣੇ ਪੀਵਾਂਗੇ, ਸਾਡੇ ਵੱਲ ਵੇਖ ਕੇ ਲੋਕੀ ਪੀ, ਬਹੁਤ ਉਹਨੇ ਸਕੰਜਵੀ ਤੇ ਨਹੀਂ ਮਨਾ ਕੀਤੀ, ਮੁਰਸ਼ਿਦ ਦਾ ਬੇੜਾ ਗਰਕ ਹੋ ਜਾਏਗਾ। ਨਾਜ਼ਰੀਨ ਕੱਖ ਵੀ ਨਹੀਂ। ਠੀਕ ਹੈ, ਅੱਛਾ ਆਪਾਂ ਹੁਣ ਅਸਰਾ ਕੋ ਪੁੱਛੀਏ। ਹਾਂਜੀ ਪੁੱਤ, ਨੇਪਾਲ ਤੋਂ ਗਈ ਸੀ, ਤੇ ਉੱਥੋਂ ਬਾਰਡਰ ਤੋਂ ਮੈਂ ਤੈਨੂੰ ਮੋੜ ਲਿਆ ਸੀ। ਨੇਪਾਲ ਨੂੰ ਹੋ ਕੇ ਆ ਜਾਣਾ। ਹਾਂਜੀ ਨੇਪਾਲੋਂ ਹੋ ਕੇ ਆ ਮੈਂ ਥੋੜਾ ਤਾਂ ਕਰ ਲਾ ਪੁੱਤ। ਹਾਂਜੀ ਮੈਂ ਨੇਪਾਲੋਂ ਹੋ ਕੇ ਆ ਗਈ ਅੱਗੇ। ਨਹੀਂ ਅੱਗੇ ਕੀ ਆ, ਨੇਪਾਲ ਕੀ ਕਰਕੇ ਆਈ? ਨੇਪਾਲ ਹੋ ਕੇ ਆ ਗਈ, ਉੱਥੇ ਕੀ ਕੀਤਾ? ਉਸ ਤੋਂ ਬਾਅਦ ਕੋਵਿਡ ਆ ਗਿਆ, ਫਿਰ ਕੋਈ ਕੰਪੀਟੀਸ਼ਨ ਨਹੀਂ ਮਿਲਿਆ ਸਾਨੂੰ ਇਹ ਖੇਡਣ ਕੌਣ ਸੀ ਵਾਸਤੇ। ਕੋਤੇ ਦਾ ਬੱਚਾ? ਬੱਚਾ ਉਹ ਬਿਮਾਰੀ ਜਿਹੜੀ ਪੈ ਗਈ। ਕੋਵਿਡ, ਹਾਂ ਕੋਵਿਡ ਆ ਗਿਆ। ਬਿਮਾਰੀ ਸੀ। ਮੈਂ ਕਿਹਾ ਕਿੱਡੇ ਪਿਆਰ ਨਾਲ ਕਹਿਣ ਦੀ। ਉਸ ਤੋਂ ਬਾਅਦ ਕੋਵਿਡ ਆ ਗਿਆ, ਫਿਰ ਮੇਰੇ ਹੱਥ ਪੀਲੇ ਹੋ ਗਏ, ਏਦਾਂ ਕਹਿਣ ਦੀ ਤੇ ਕੋਵਿਡ ਆ ਗਿਆ, 10 ਬਿਮਾਰੀ ਪੈ ਗਈ ਸਾਰੀ ਦੁਨੀਆ ਨੂੰ। ਸਾਰੀ ਦੁਨੀਆ ਨੂੰ ਬਿਮਾਰੀ ਪਈ। ਉਹਦੇ ਜਾ ਕੇ ਫਿਰ ਉਹ ਜਿਹੜਾ ਉਹ ਮੌਕਾ ਸੀ ਨਾ ਕੋਵਿਡ ਉਹ ਵਾਲਾ, ਤੁਸੀਂ ਕੈਸ਼ ਕੀਤਾ 4 ਮਹੀਨੇ ਵਾਲਾ, ਮੈਨੂੰ ਸਾਰੀ ਸਮਝ ਲੱਗ ਗਈ ਨਾਜ਼ਰੀਨ। ਉਹ ਕੋਵਿਡ ਦੇ ਵਿੱਚ ਗਰਾਊਂਡ ਬੰਦ ਹੋ ਗਏ, ਕਿਉਂਕਿ ਮੈਂ ਰੈਗੂਲਰ ਮੈਂ ਵੀ ਵਾਕ ਕਰਦਾ ਸੀਗਾ, ਤੇ ਮੇਰੀ ਵਾਕ ਵਾਸਤੇ ਜਨਾਹ ਗਾਰਡਨ ਵੀ ਬੰਦ ਹੋ ਗਿਆ। ਫਿਰ ਅਸੀਂ ਇੱਕ ਐਸੀ ਖੁਫੀਆ ਜਗ੍ਹਾ ਜਿਹੜੀ ਸੀ ਨਾ, ਉਹਦਾ ਇੰਤਖਾਬ ਕੀਤਾ। ਨਾਮ ਮੁਨਾਸਬ ਜੀਆਂ ਗੱਲਾਂ। ਓਏ ਭਾਈ ਖੁਫੀਆ ਪੁੱਤ ਕੇ ਨਾਂ ਹੈ ਖੁਫੀਆ ਜਗ੍ਹਾ, ਮਤਲਬ ਇਦਾਂ ਦੀ ਸੀ, ਵਾਕ ਕਰਨ ਵਾਲੀ ਸੀ ਨਾ, ਖੁੱਲੀ ਡੁੱਲੀ ਜਗ੍ਹਾ ਸੀ। ਹਾਂ ਨਾਜ਼ਰੀਨ, ਉੱਥੇ ਪੌੜੀਆਂ ਹੈਗੀਆਂ ਸੀ। ਬਸ ਉੱਥੇ ਪੌੜੀਆਂ ਹੈ ਸੀ, ਇੰਨਾ ਸੀ 40-45 ਪੌੜੀਆਂ ਸੀ ਖੁਫੀਆ। ਹਾਂ, ਮਨਾਰੇ ਪਾਕਿਸਤਾਨ ਤੇ ਜਾਂਦੇ ਸੀ। ਉੱਥੇ ਅਸੀਂ ਫਿਰ ਵਾਕ ਕਰਨੀ ਸ਼ੁਰੂ ਕਰ ਦਿੱਤੀ। ਠੀਕ ਹੈ, ਮੈਨੂੰ ਉੱਥੋਂ ਜਾ ਕੇ ਇਹਨਾਂ ਦਾ ਅੰਦਾਜ਼ਾ ਹੋਇਆ ਕਿ ਇਹ ਇਹਨਾਂ ਦੀ ਕਿੰਨੀ ਹਾਰਡ ਟ੍ਰੇਨਿੰਗ ਆ। ਸੁਭਾਨ ਅੱਲਾਹ। ਠੀਕ ਹੈ, 3 ਤੋਂ 4 ਘੰਟੇ ਬਹਿੰਦੀਆਂ ਹੀ ਨਹੀਂ। ਅੱਛਾ ਫਿਰ ਇੱਕ ਹੋਰ ਮਜ਼ੇ ਦੀ ਗੱਲ ਆ, ਇਹ ਵੀ ਮੈਂ ਦੱਸ ਦਵਾਂ। ਪਹਿਲੇ 3 ਘੰਟੇ ਉੱਠਦੀਆਂ ਵੀ ਨਹੀਂ, ਬੈਠੀਆਂ ਰਹਿੰਦੀਆਂ, ਗੱਲਾਂ ਕਰਦੀਆਂ ਰਹਿੰਦੀਆਂ, ਗੱਲਾਂ ਕਰਦੀਆਂ। ਪੁੱਤ ਕਿੰਨਾ ਤੂੰ ਦੱਸਣ ਡਿਆ ਵੀ ਲੰਗਰ ਸੂਤਦੀਆਂ ਇਹ, ਉੱਠ ਕਿੱਦਾਂ ਹੋਣਾ? ਅੱਛਾ ਪੁੱਤ ਅੱਗੇ ਚੱਲ। ਅੱਛਾ ਤੂੰ ਮੈਨੂੰ ਇਸ ਤਰ੍ਹਾਂ ਇਹ ਦੱਸ ਕਿ ਇੱਕ ਆਮ ਘਰ ਦੀ ਬੱਚੀ ਨੇ ਅਗਰ ਇਸ ਸ਼ੋਬੇ 'ਚ ਆਉਣਾ ਵਾ, ਉਹਦੇ ਵਾਸਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਹੋਣੀਆਂ ਜ਼ਰੂਰੀ ਆ? ਜ਼ਰਾ ਡਿਟੇਲ ਨਾਲ ਜ਼ਰਾ ਦੱਸ, ਤਾਂ ਕਿ ਦੇਖਣ ਵਾਲੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਉਹਨਾਂ ਨੇ ਕੀ ਕੀ ਕਰਨਾ ਵਾ ਤੇ ਇਸ ਸ਼ੋਬੇ 'ਤੇ ਆ ਸਕਦੇ ਆ, ਜਿਹੜੇ ਮੁਲਕ ਔਰ ਕੌਮ ਦਾ ਨਾਮ ਰੋਸ਼ਨ ਕਰ ਸਕਦੇ। ਬੱਚਿਆਂ ਵਾਸਤੇ ਕੀ ਕਹੋਗੇ? ਦੇਖੋ ਜਿਨ੍ਹਾਂ ਨੇ ਵੀ ਇਸ ਫੀਲਡ ਦੇ ਵਿੱਚ ਆਉਣਾ ਵਾ ਤੇ ਉਹਨਾਂ ਨੂੰ ਕੀ ਜ਼ਰੂਰਤ ਹੈ, ਤੇ ਜ਼ਿਆਦਾਤਰ ਇਹ ਹੁੰਦੀ ਕਿ ਫੈਸਿਲਿਟੀਆਂ ਵਗੈਰਾ ਜ਼ਰੂਰੀ ਹੁੰਦੀਆਂ। ਲੇਕਿਨ ਪਾਕਿਸਤਾਨ 'ਚ ਤੁਹਾਨੂੰ ਪਤਾ ਕਿ ਹਰ ਪਲੇਅਰ ਨੂੰ ਫੈਸਿਲਿਟੀ ਉਦੋਂ ਹੀ ਮਿਲਦੀ ਹੈ ਜਦੋਂ ਕੋਈ ਮੁਕਾਮ ਤੇ ਪਹੁੰਚਦਾ ਵਾ। ਉਸ ਤੋਂ ਪਹਿਲੇ ਉਹਨੂੰ ਕੋਈ ਨਹੀਂ ਜਾਣਦਾ ਤੇ ਨਾ ਹੀ ਉਹਦੀ ਕੋਈ ਹੈਲਪ ਕਰਨ ਨੂੰ ਤਿਆਰ ਹੁੰਦਾ ਵਾ। ਜਦੋਂ ਕਿਸੇ ਲੈਵਲ ਤੇ ਉਹ ਖੜਾ ਹੁੰਦਾ ਤਾਂ ਫਿਰ ਉਹਦੀ ਕੋਈ ਹੈਲਪ ਵੀ ਕਰ ਦਿੰਦਾ ਤੇ ਕੁਝ ਲੋਕਾਂ ਨੂੰ ਪੁੱਛ ਵੀ ਲੈਂਦੇ ਆ। ਲੇਕਿਨ ਮੈਂ ਆਮ ਲੋਕਾਂ ਵਾਸਤੇ ਮੇਰਾ ਇਹੀ ਪੈਗਾਮ ਆ, ਜਿਨ੍ਹਾਂ ਨੇ ਕਰਨੀ ਹੈ, ਮਤਲਬ ਗੇਮ ਕਰਨੀ ਹੁੰਦੀ ਆ, ਉਹਨਾਂ ਦੇ ਅੰਦਰ ਖੁਦ ਹੀ ਟੈਲੈਂਟ ਹੁੰਦਾ, ਕਿਉਂਕਿ ਜਿਹੜਾ ਤੁਹਾਡਾ ਟੈਲੈਂਟ ਆ ਉਹੀ ਤੁਹਾਨੂੰ ਅੱਗੇ ਲੈ ਕੇ ਜਾਂਦਾ। ਉਹਦੇ ਵਾਸਤੇ ਤੁਹਾਨੂੰ ਫੈਸਿਲਿਟੀਆਂ ਦੀ ਜ਼ਰੂਰਤ ਨਹੀਂ ਹੁੰਦੀ, ਤੁਸੀਂ ਆਪਣਾ ਆਪ ਖੁਦ ਮਨਵਾਉਣਾ ਵਾ। ਚਲੋ ਬਾਬਾ ਜੀ, ਅਗਰ ਬੰਦੇ ਦੇ ਵਿੱਚ ਟੈਲੈਂਟ ਹੈ ਤੇ ਉਹ ਖੁਦ ਬ ਖੁਦ ਨਿਕਲ ਕਿਤੇ ਨਜ਼ਰ ਆ ਹੀ ਜਾਣਾ, ਸਾਹਮਣੇ ਆ ਜਾਣਾ ਵਾ। ਉਹਦੇ ਵਾਸਤੇ ਦੇਖੋ ਜਦੋਂ ਇਹਨਾਂ ਨੇ ਸ਼ੁਰੂ ਕੀਤੀ ਹੋਣੀ ਆ, ਉਦੋਂ ਮੇਰੇ ਖਿਆਲ ਸਕੂਲ ਲੈਵਲ, ਸਕੂਲਾਂ ਦੇ ਕਿਹੜੇ ਤੇ ਉਹ ਟਰੈਕ ਬਣੇ ਹੋਣੇ ਆ। ਉਹ ਟੀਚਰ ਨੇ ਵੇਖਿਆ ਇਹਦਾ ਕਿ ਕੱਦ ਬਹੁਤ ਠੀਕ ਆ ਤੇ ਭੱਜ ਭੁੱਜ ਲਏਗੀ। ਉਹ ਸਕੂਲ ਦੀਆਂ ਨਿੱਕੀਆਂ ਨਿੱਕੀਆਂ ਗਰਾਊਂਡਾਂ 'ਚ ਉੱਤੇ ਡਿੱਗਦੀਆਂ ਢੈਂਡੀਆਂ, ਹਾਏ ਮੈਂ ਮਰ ਗਈ, ਹਾਏ ਮੈਂ ਛਿੱਲੀ ਗਈ, ਇਦਾਂ ਹੀ ਹੁੰਦੀਆਂ। ਹਾਂ ਚਿੱਟੀ ਸ਼ਲਵਾਰ ਉਦੋਂ ਵਰਦੀ ਦੀ ਹੁੰਦੀ ਸੀ,
ਦੋ ਤਿੰਨ ਦਫਾ ਥਾਪੀਆਂ ਵੀ ਖਾਧੀਆਂ ਹੋਣੀਆਂ ਜਾ ਕੇ ਨਿਆਮਾਂ ਕੋਲੋਂ ਵੀ ਆਹ ਕਿਤੋਂ ਗੋਡੇ ਪੜਵਾ ਲਿਆਂਦੇ ਪੁੱਤ ਸਾਨੂੰ ਇਸ ਤਰ੍ਹਾਂ ਹੀ ਹੁੰਦਾ ਸੀ। ਹਾਂ ਅੱਛਾ ਫਿਰ ਜਦੋਂ ਪੁੱਤ ਬੰਦਾ ਇੱਕ ਲੈਵਲ ਤੇ ਪਹੁੰਚਦਾ ਮਤਲਬ ਫਰਜ਼ ਕਰਦਾ ਜਦੋਂ ਤੂੰ ਪਹਿਲੀ ਦਫਾ ਲਾਹੌਰੋਂ ਕਹਿੰਦੀ ਕੋਈ ਮੈਡਲ ਲੈ ਕੇ ਆਈ 골ਡ ਮੈਡਲ ਆਹੋ ਸੋਨੇ ਦਾ ਉਹ ਵਾਕਈ ਸੋਨੇ ਦਾ ਹੁੰਦਾ ਨਹੀਂ ਓਰੀਜਨਲ 골ਡ ਨਹੀਂ ਹੁੰਦਾ ਹੈਗਾ, ਉਹ ਸਿਰਫ ਵੈਸੇ ਹੀ ਨਾਮ ਦਾ 골ਡ ਹੁੰਦਾ। ਜਿਹੜਾ ਓਰੀਜਨਲ 골ਡ ਮੈਡਲ ਹੁੰਦਾ ਉਹ ਬਾਹਰ ਵਾਲੇ ਮੁਲਕਾਂ 'ਚ ਮਿਲਦਾ। ਤੇ ਨੇਪਾਲ ਵਾਲਿਆਂ ਨੇ ਤੈਨੂੰ ਕੀ ਦਿੱਤਾ ਉਹਨਾਂ ਦਾ ਵੀ ਓਰੀਜਨਲ ਨਹੀਂ ਸੀਗਾ, ਹਾਲ ਉਹ ਖੁਦ ਇੱਕ ਗਰੀਬ ਕੰਟਰੀ ਆ। ਉਹ ਬਾਹਰਲੇ ਹੀ ਹੋਏ ਨਾ ਫਿਰ ਬਾਹਰਲੇ ਨਹੀਂ ਉਹ ਬਾਹਰਲੇ ਨਹੀਂ ਨੇਪਾਲ ਏਸ਼ੀਆ ਦੇ ਵਿੱਚ ਬਾਹਰਲਾ ਹੀ ਜਿੰਨੀਆਂ ਆ। ਗੇਮਾਂ ਹੁੰਦੀਆਂ ਉਹਨਾਂ ਵਿੱਚ ਮੈਡਲ ਜਿਹੜੇ ਹੁੰਦੇ ਜਾਲੀ ਹੁੰਦੇ ਇਦਾਂ ਦੇ ਹੀ ਮਿਲਦੇ ਆ। ਚਾਈਨਾ ਦਾ ਮਾਲ ਆਉਂਦਾ ਉੱਥੇ ਹਾਂਜੀ ਹਾਂ ਜ਼ਾਹਰ ਆ ਅੱਛਾ ਉਹਦੇ ਤੇ ਕੋਈ ਮਾੜਾ ਮੋਟਾ ਸੋਨਾ ਵੀ ਨਹੀਂ, ਕੋਈ ਅੰਗੂਠੀ ਗਾਠੀ ਬਣ ਜਾਵੇ ਚਲੋ ਕੋਈ ਗੱਲ ਬਣ ਜਾਵੇ। ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਇਹ ਤਾਂ ਪੁੱਤ ਲੱਗਦਾ ਤੂੰ ਸਿਰਫ ਸਾਨੂੰ ਇਸ ਤੋਂ ਕਹਿਣ ਨਹੀਂ ਵੀ ਉਹ ਤੇਰਾ ਛਾਪਰ ਜਿਹਾ ਜਿਹੜਾ ਉਹ ਚੁੱਕ ਕੇ ਨਾ ਨੱਸ ਜੀਏ ਅਸੀਂ ਨਾਜ਼ਰੀ ਨਹੀਂ ਨੇ ਸਾਰੇ ਮੈਡਲ ਲੈ ਕੇ ਵੀ ਅੱਜ ਇਹ ਆਈ ਨਹੀਂ ਮੈਡਲ ਤਾਂ ਜ਼ਾਹਰੀ ਬਾਤ, ਉਹਦੀ ਪਹਿਚਾਨ ਆ ਮੈਡਲ, ਉਹਦਾ ਇੱਕ ਉਹਨੇ ਮਿਹਨਤ ਕੀਤੀ ਹੈ ਬਾਬਾ, ਤੇਰੇ ਤਰ੍ਹਾਂ ਬਹਿ ਗਿਆ ਐਵੇਂ ਧੁੱਪੇ ਤਾਂ ਨਹੀਂ ਦਾੜੀ ਚਿੱਟੀ ਕਰ ਲਈ। ਪੁੱਤ ਇਦਾਂ ਨਹੀਂ ਤੈਨੂੰ ਵੀ ਪਤਾ ਇਹਨੂੰ ਵੀ ਆ ਹਾਂ ਦੇਖਿਆ ਨਾਜ਼ਰੀ ਬਸ ਮੈਂ ਹਾਂ ਕਰਾਣੀ ਸੀ ਅੱਛਾ ਪੁੱਤ ਮੈਂ ਪੁੱਛ ਰਿਹਾ ਸੀ ਕਿ ਜਦੋਂ ਤੂੰ ਫਸਟ ਟਾਈਮ ਕੋਈ ਅਚੀਵਮੈਂਟ ਜਦੋਂ ਇਨਸਾਨ ਦੀ ਹੁੰਦੀ ਉਸ ਤੋਂ ਬਾਅਦ ਰਾਹਾਂ ਖੁੱਲ ਜਾਂਦੀਆਂ ਕਦੀ ਇਹ ਨਹੀਂ ਜ਼ਿਹਨ 'ਚ ਆਇਆ ਕਿ ਯਾਰ ਮੈਂ ਤੇ ਇਤਨਾ ਸਖਤ ਮਾਹੌਲ ਵੇਖ ਕੇ ਤੇ ਕੀਤਾ ਜਿਹੜੇ ਕੋਈ ਮੇਰੇ ਨਾਲ ਇਨ ਟੱਚ ਨੇ ਬੱਚੇ ਜਾਂ ਛੋਟੇ ਬੱਚੇ ਨੇ ਜਿਹੜੇ ਉਹਨਾਂ ਵਾਸਤੇ ਮੈਂ ਕੋਈ ਅਕੈਡਮੀ ਕੋਈ ਟ੍ਰੇਨਿੰਗ ਸੈਂਟਰ ਕੋਈ ਐਸਾ ਫੈਸਿਲਿਟੇਸ਼ਨ ਸੈਂਟਰ ਦੇ ਦੇਵਾਂ ਜਿੱਥੇ ਪੇਰੈਂਟਸ ਨੂੰ ਇਹ ਨਾ ਹੋਵੇ ਕਿ ਸਾਡੀ ਬੱਚੀ ਉੱਥੇ ਮਰਦਾਂ 'ਚ ਅਸਲ ਜ਼ਿਆਦਾ ਮਸਲਾ ਇਹ ਹੁੰਦਾ ਕਿ ਜੀ ਉਹ ਕੋਚ ਨਹੀਂ ਜਾਣਾ ਮਰਦਾਂ 'ਚ ਨਹੀਂ ਜਾਣਾ ਕੋਈ ਐਸਾ ਕੋਈ ਡ੍ਰੀਮ ਨਹੀਂ ਬਣਾਇਆ ਪੁੱਤ ਕਿ ਕੋਈ ਇੱਥੇ ਆਪਣੇ ਸ਼ਹਿਰ 'ਚ ਜਾਂ ਇੰਟਰਨੈਸ਼ਨਲ ਲੈਵਲ 'ਤੇ ਕੋਈ ਐਸੀ ਅਕੈਡਮੀ ਬਣਾ ਦੇਵੇ ਜਿੱਥੇ ਲੋਕੀ ਸਿਕਿਉਰ ਫੀਲ ਕਰਨ। ਹਾਂਜੀ ਤੁਹਾਡੀ ਗੱਲ ਬਿਲਕੁਲ ਠੀਕ ਆ। ਇਦਾਂ ਦਾ ਹਾਲੇ ਮੈਂ ਤਾਂ ਖੁਦ ਗੇਮ ਕਰ ਰਹੀ ਹਾਂ ਔਰ ਅਗਰ ਉਹ ਤਾਂ ਪੁੱਤ ਤੂੰ ਬੁੱਢੇ ਬਾਰੇ ਤੱਕ ਵੀ ਜਿੰਨੇ ਤੱਕ ਤੇਰੇ ਗੋਡੇ ਖੜਕ ਨਹੀਂ ਜਾਣੇ ਤੂੰ ਕਰਨੀ ਹੈ ਮੈਨੂੰ ਪਤਾ। ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ, ਪਲੇਅਰ ਦੀ ਇੱਕ ਲਾਈਫ ਹੁੰਦੀ ਹੈ, ਮਤਲਬ ਇੱਕ ਟਾਈਮ ਪੀਰੀਅਡ ਹੁੰਦਾ ਵਾ। ਪਾਕਿਸਤਾਨ 'ਚ ਮੈਕਸਿਮਮ ਇੱਥੇ 30 ਸਾਲ ਤੱਕ ਲੋਕੀ ਬਹੁਤ ਜ਼ਿਆਦਾ ਮਤਲਬ 30 ਸਾਲ ਤੱਕ ਮਤਲਬ 1.5 ਸਾਲ ਰਹਿ ਗਿਆ, 1.5 ਸਾਲ ਰਹਿ ਗਿਆ ਤੇਰਾ ਇਸ ਸਾਲ ਨਾਲ ਚਾਈਨਾ ਦਾ ਮਾਲ ਹੀ ਹੈ ਨਾਜ਼ਰੀਨ ਨਹੀਂ ਮਤਲਬ 30 ਸਾਲ ਤੱਕ ਕਰ ਸਕਦੇ ਆ। ਹਾਂ ਇੱਕ ਟਾਈਮ ਪੀਰੀਅਡ ਹੁੰਦਾ, ਹਰ ਇੱਕ ਪਲੇਅਰ ਦਾ ਇੱਕ ਪੀਕ ਲੈਵਲ ਹੁੰਦਾ। ਕਿੰਨੀ ਦੇਰ ਤੱਕ ਕਰ ਸਕਦੀ ਹਾਂ ਮਤਲਬ ਮੈਂ ਤਕਰੀਬਨ 3-4 ਸਾਲ ਹੋਰ ਕਰ ਸਕਦੀ ਹਾਂ ਅਗਰ ਮੈਂ ਕਰਨੀ ਹੋਏ ਤਾਂ। 27 ਦੀ ਹੋ ਗਈ ਮੁੱਕ ਗਿਆ ਹਾਂ ਲੈ ਆਹੀ ਚੈੱਕ ਕਰਨਾ ਉਮਰ ਦੱਸ ਗਈ ਸਾਰੇ ਕਿਤੇ ਕਿਰਾਏ ਤੇ ਪਾਣੀ ਫੇਰ ਦਿੱਤਾ ਪੁੱਤ। ਇਹ ਨਹੀਂ ਦੱਸੀਦਾ ਹੁੰਦਾ, ਅਸੀਂ ਕੋਸ਼ਿਸ਼ ਕਰਨੀ ਆ ਆਪਣੀ ਹਾਂ ਠੀਕ ਹੈ ਕਿ ਪਤਾ ਲੱਗੇ ਨਹੀਂ ਦੱਸੀਦਾ ਹੁੰਦਾ। ਆਪਾਂ ਨਹੀਂ ਵਧਣਾ ਹਲੇ ਹੋਰ ਕੋਈ ਅਗਲੇ 24 ਸਾਲ 19 ਤੋਂ ਹਾਂ ਤੂੰ ਆਇੰਦਾ 7 ਸਾਲ ਆਪਣੀ 24ਵੀਂ ਸਾਲਗਿਰਾ ਹੀ ਮਨਾਉਣੀ ਹੈ ਹਾਂ ਅੱਛਾ ਤਾਂ ਕਿ ਆਪਾਂ ਹੋਰ ਖੇਲ ਸਕੀਏ ਮਜ਼ੀਦ। ਇਹਨਾਂ ਤਾਂ ਤੇ ਬਹੁਤ ਬਹੁਤਾ ਦੇਖਣਾ ਜਿਹੜੇ ਵੱਡੇ ਵੱਡੇ ਆ ਜਿੱਦਾਂ ਹੁਣ ਆਪਣਾ ਵਸੀਮ ਅਕਰਮ ਆ ਆਪਣਾ ਖਾਨ ਸਾਹਿਬ ਹੀ ਆ ਵਜ਼ੀਰ ਆਜ਼ਮ ਹੁੰਦਾ ਹੈ ਕਿ ਵੀ ਉਹਨਾਂ ਨੇ ਆਪਣੇ ਆਪ ਨੂੰ ਪੂਰਾ ਫਿੱਟ ਰੱਖਿਆ ਹੋਇਆ ਤੇ ਉਹ ਤਾਂ ਹੋ ਗਿਆ 53 60 ਸਾਲ ਦੇ। ਇਹ ਮਕਸਦ ਇਹ ਹੈ ਕਿ ਅਗਰ ਬੰਦਾ ਪੂਰੀ ਪ੍ਰੋਪਰ ਟ੍ਰੇਨਿੰਗ ਕਰੇ ਖੁਰਾਕ ਪੂਰੀ ਖਾਵੇ ਤੇ 30 ਤੋਂ 35 ਜਾਂ 37 ਵੀ ਤੇ ਹੋ ਹੀ ਸਕਦਾ। ਹਾਂਜੀ ਹਾਂਜੀ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦੀ, ਇਦਾਂ ਹੋ ਸਕਦਾ ਲੇਕਿਨ ਕਰਨਾ ਹੀ ਪੈਣਾ ਫੈਸਿਲਿਟੀ ਬਹੁਤ ਲੈਵਲ ਵੀ ਚਾਚਾ ਹੋਣੀ ਕਰਨਾ। ਚਾਹੀਦੀ ਆ। ਹੁਣ ਇੱਥੇ ਤੁਸੀਂ ਦੇਖੋ ਪਾਕਿਸਤਾਨ ਦੇ ਵਿੱਚ ਇੱਕ ਰੋਟੀ ਖਾ ਕੇ ਦੁਪਹਿਰੇ ਸ਼ਾਮੀ 3 ਰੋਟੀਆਂ ਖਾ ਕੇ ਥੋੜੀ ਇੰਨੀ ਮਿਹਨਤ ਹੋ ਸਕਦੀ। ਬਾਹਰ ਵਾਲੇ ਤੇ ਇਹਦੇ ਵਾਸਤੇ ਡਾਈਟ ਲੈਂਦੇ ਉਹ ਪੁੱਤ ਮੈਨੂੰ ਦੱਸ ਦਿੱਤਾ ਮੁਨੱਵਰ ਨੇ ਵੀ ਬਹੁਤ ਖਾਂਦੀ ਹੈ। ਨਹੀਂ ਬਾਬਾ ਉਹ ਤਾਂ ਮੈਨੂੰ ਪਤਾ ਵਾ ਲੇਕਿਨ ਫਿਰ ਵੀ ਇਹਦੇ ਕੋਲ ਡਾਈਟ ਪਲਾਨ ਤਾਂ ਲੱਗਿਆ ਨਾ ਇਹਦਾ ਕੀ ਪੁੱਤ ਆਖਰ ਜਿਸ ਬੰਦੇ ਨੇ ਤੇ ਮੇਰੇ ਵੀ ਦੇਖ ਲਾ ਥੋੜਾ ਜਿਹਾ। ਅੱਛਾ ਉਹ ਤੂੰ ਉਧਰ ਹੀ ਵੇਖਾਂ ਪੁੱਤ ਕੀ ਆ ਕਿਉਂ ਸਾਡੇ ਘਰਾਂ 'ਚ ਲੜਾਈ ਪਵਾਉਣੀ ਆ ਤੈਨੂੰ ਪਤਾ ਤਾਂ ਹੈਗਾ। ਆਖਰ ਇੱਕ ਬੰਦੇ ਨੇ 4 ਤੋਂ 5 ਘੰਟੇ ਟ੍ਰੇਨਿੰਗ ਕਰਨੀ ਹੈ, ਉਸ ਬੰਦੇ ਨੂੰ ਕੀ ਖਾਣਾ ਚਾਹੀਦਾ? ਤੂੰ ਵੈਸੇ ਕੀ ਰੂਟੀਨ ਦੇ ਨਾਲ ਖਾਣੀ ਆ? ਸਵੇਰੇ ਨਾਸ਼ਤਾ, ਦੁਪਹਿਰ ਦਾ ਖਾਣਾ, ਰਾਤ ਦਾ ਖਾਣਾ? ਜਿਹੜੀ ਮੇਰੀ ਗੇਮ ਆ ਉਹਦੇ 'ਚ ਸਾਰੀ ਹੈ ਹੀ ਡਾਈਟ ਤੇ ਆ ਨਾ। ਅਗਰ ਤੁਸੀਂ ਡਾਈਟ ਖਾਓਗੇ ਤੇ ਫਿਰ ਹੀ ਤੁਸੀਂ ਅੱਛਾ ਪਚ ਸਕਦੇ ਹੋ। ਜੇ ਤੁਹਾਡੀ ਡਾਈਟ ਨਹੀਂ ਅੱਛੀ ਫਿਰ ਤੁਹਾਡੀ ਟ੍ਰੇਨਿੰਗ ਵੀ ਨਹੀਂ ਅੱਛੀ ਹੋ ਸਕਦੀ। ਸਾਰੀ ਗੱਲ ਆ ਸਵੇਰ ਮੈਂ ਉੱਠਦੀ ਹਾਂ ਤੇ ਮੈਂ ਉੱਠ ਕੇ ਆਪਣੇ 6 ਤੋਂ 7 ਅੰਡੇ ਬੋਇਲ ਖਾਂਦੀ ਆ ਨਾਲ। ਹਾਂ ਡੇਲੀ। ਕੁਕੜੀਆਂ ਆਪਣੀਆਂ ਰੱਖੀਆਂ? ਆਪਣੀਆਂ ਨਹੀਂ ਰੱਖੀਆਂ ਲੇਕਿਨ ਹੁਣ ਮਤਲਬ ਮੇਰੀ ਡਾਈਟ ਵਿੱਚ ਸ਼ਾਮਲ ਹੈ ਇਸ ਕਰਕੇ 6 ਤੋਂ 7 ਅੰਡੇ ਹਾਂਜੀ ਇੱਕ ਟਾਈਮ 'ਚ ਜ਼ਰਦੀ ਨਿਕਾਲ ਕੇ ਸਿਰਫ ਉਹਦੀ ਜ਼ਰਦੀ ਸਾਨੂੰ ਦੇ ਦਿਆ ਕਰ ਖੁਦਾ ਦਾ ਪਾਰਸਲ ਦੀ ਸਹੂਲਤ ਨਹੀਂ ਹੈ ਕੀ ਕਰਦੀ? ਨਹੀਂ ਜ਼ਰਦੀ ਵਾਕਈ ਜ਼ਰਦੀ ਕੌਣ ਖਾਂਦਾ ਫਿਰ? ਬਿੱਲੀ ਤੇਰੀ? ਇਹਦੀ ਬਿੱਲੀ ਵੀ ਹੈ ਬਾਬਾ? ਹਾਂਜੀ ਮੇਰੀ ਬਿੱਲੀ ਖਾ ਲੈਂਦੀ ਹੈ। ਬਿੱਲੀ ਵੀ ਰੱਖੀ ਹੋਈ ਹੈ 7 ਜ਼ਰਦੀ, ਉਹਨੂੰ ਭਜਾਉਂਦੀ ਨਾਲ ਹੈ। ਓਏ 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 7 ਆਂਡੇ 7 ਅੰਡੇ ਜ਼ਰਦੀਆਂ। ਚਲੋ ਜੀ ਅੱਗੇ ਚੱਲੀਏ ਬਾਬਾ। ਇੱਕ ਮਿੰਟ ਠਹਿਰ ਜਾ ਪੁੱਤ 7 2 14 140 ਰੁਪਏ ਗੈਸ ਦਾ ਖਰਚਾ ਲੱਗ। ਅੱਛਾ ਹਾਂ ਮਤਲਬ ਸਵੇਰ ਦੇ 7 ਅੰਡੇ 200 ਚ ਪੈਂਦੇ ਆ ਹਾਂ ਤਕਰੀਬਨ। ਅੱਛਾ ਜੀ 7 ਅੰਡਿਆਂ ਤੋਂ ਅੱਗੇ ਚਲੋ ਜੀ। ਤੇ ਨਾਲ ਫਿਰ ਮੈਂ ਬ੍ਰਾਊਨ ਬ੍ਰੈਡ ਖਾਂਦੀ, ਪੀਨਟ ਬਟਰ ਹੁੰਦਾ ਉਹਦੇ ਨਾਲ। ਕੀ ਹੁੰਦਾ? ਹੌਲੀ ਹੌਲੀ ਦੱਸ ਬ੍ਰਾਊਨ ਬ੍ਰੈਡ ਪੰਜਾਬੀ ਤੇ ਆ। ਪੀਨਟ ਬਟਰ। ਬ੍ਰਾਊਨ ਬ੍ਰੈਡ ਕਿਹੜੀ ਹੁੰਦੀ ਹੈ? ਜਿਹੜੀ ਬ੍ਰਾਊਨ ਕਲਰ ਦੀ ਹੁੰਦੀ ਹੈ ਸ਼ੂਗਰ ਫ੍ਰੀ। ਉਹ ਸੜੀ ਹੋਈ ਜਿਹੜੀ ਹੁੰਦੀ ਤਰ੍ਹਾਂ ਭੁੱਜੀ ਹੋਈ ਹੁੰਦੀ ਹੈ ਉਹੀ ਹੋਈ। ਅੱਛਾ ਨਹੀਂ ਇਹ पीनट बटर नहीं समझ आई? पीनट बटर ये कार्बोहाइड्रेट होते हैं, ये एक मक्खन की तरह होता है, इसके अंदर पीनट होते हैं। उधर देख के दस पुत मैनू की दसना। अच्छा मूंगफली
ਮੂੰਗਫਲੀ ਦੇ ਵਿੱਚ ਉਹਨਾਂ ਨੇ ਘਿਓ ਦੇ ਵਿੱਚ ਮੂੰਗਫਲੀ ਪਾਈ ਹੁੰਦੀ ਹੈ ਮੱਖਣ 'ਚ ਬਟਰ ਮੱਖਣ 'ਚ ਹਾਂ ਨਹੀਂ ਇਦਾਂ ਹੀ ਹੁੰਦਾ ਨਹੀਂ ਸਾਨੂੰ ਦੱਸ ਚੇਦਾ ਨਾ ਲੈ ਸਾਡਾ ਅਗਰ ਸਾਨੂੰ ਨਹੀਂ ਕਿਸੇ ਗੱਲ ਦਾ ਪਤਾ ਤੇ ਸਾਨੂੰ ਸਾਡੇ ਨਾਜ਼ਰੀਨ ਨੂੰ ਕੱਲੀ ਕੱਲੀ ਗੱਲ ਸਮਝਾ ਅੱਛਾ ਜੀ ਪੀਨਟ ਨਾਜ਼ਰੀਨ ਨੂੰ ਉਧਰ ਪਤਾ ਵੇਖ ਹੈ। ਕੇ ਪੀਨਟ ਬਟਰ ਉਹ ਲੈਣੀ ਹੈ ਨਾਲ ਬਰਾਊਨ ਬ੍ਰੈਡ ਦੇ 7 ਆਂਡੇ ਅੱਗੇ ਚਲੋ ਹਾਂਜੀ ਫਿਰ ਉਸ ਤੋਂ ਬਾਅਦ ਮੈਂ ਟ੍ਰੇਨਿੰਗ ਕਰਨ ਚਲ ਜਾਂਦੀ ਹਾਂ ਜਦੋਂ ਮੈਂ ਟ੍ਰੇਨਿੰਗ ਦਾ ਇੱਕ ਸੈਸ਼ਨ ਕਰਕੇ ਆਉਂਦੀ ਹਾਂ ਘਰ ਵਾਪਸ ਆ ਕੇ ਫਿਰ ਮੈਂ ਪ੍ਰੋਟੀਨ ਲੈਂਦੀ ਹਾਂ ਜਿੱਦਾਂ ਕਿ ਪ੍ਰੋਟੀਨ ਦੇ ਵਿੱਚ ਫਿਸ਼ ਹੁੰਦੀ ਆ ਬੋਇਲ ਚਿਕਨ ਹੋ ਗਿਆ ਬੋਇਲ ਚਾਵਲ ਹੋ ਗਏ ਫਿਸ਼ नाजरीन जारी है ਫਿਸ਼ हाँ जी बॉयल चिकन ਬॉयल चिकन दोनों में से एक चीज दोनों में से एक चीज ਫਿਸ਼ ਜਾਂ ਬॉयल चिकन ਚ ਇੱਕ ਚੀਜ਼ ਹੈ ਤੇ ਗਰਮੀਆਂ ਨੂੰ ਫਿਸ਼ ਲੱਭ ਜਾਂਦੀ हाँ बड़े बड़े स्टोरों से लब लभ जाती है लब जाती बड़े बड़े स्टोरों से लभ जाती है नाजरीन ਇਹ ਇੱਕ ਮਖਸੂਸ ਸਟਾਈਲ ਜਿਹੜਾ ਹੁੰਦਾ ਪਿਆ ਹੈਗਾ ਸੀਗਾ ਸਾਡਾ ਪਿੱਛਾ ਨਹੀਂ ਚੜਦਾ ਹੁੰਦਾ ਪਿਆ ਹੈਗਾ ਸੀਗਾ ਅੱਛਾ ਜੀ ਇਹ बड़े बड़े स्टोरों से लभ जाती है प्रोटीन और फिश हाँ बहुत अगे अगे की लभ जाता हर चीज मिल जाती बस पैसे होने चाहिए ਇਹ ਮੇਨ ਮਕਸਦ ਅੱਛਾ ਇਹ ਤੂੰ ਵਾਪਸ ਆਈ ਪੁੱਤ ਉਧਰ ਦੇਖ ਕੇ ਤੇ ਟ੍ਰੇਨਿੰਗ ਤੋਂ ਬਾਅਦ ਤੂੰ ਪ੍ਰੋਟੀਨ ਤੇ ਫਿਸ਼ ਲਈ ਅੱਛਾ ਫਿਰ फिर उस ਨਾਲ ਰੋਟੀ ਕਿੰਨੀ ਕੁ ਖਾਧੀ रोटी नहीं ना खादी बॉयल चावल खादे ना नाल ਅੱਛਾ ਬੋਇਲ ਚਾਵਲ ਉੱਤੇ ਕੜੀ ਕੁੜੀ ਪਾ ਲਈ ਤੇ ਉਹ ਅਲੱਗ ਗੱਲ ਆ ਨਹੀਂ ਕੜੀ ਕੁੜੀ ਨਹੀਂ ਪਾਈ ਦੀ ਅਸੀਂ ਸਿਰਫ ਅਸੀਂ ਬੋਇਲ ਚੀਜ਼ਾਂ ਹੀ ਮਤਲਬ ਉਹੀ ਚੀਜ਼ਾਂ ਖਾਣੀ ਜਿਨ੍ਹਾਂ ਨੂੰ ਸਾਨੂੰ ਤਾਕਤ ਦੇਣੀ ਕੜੀ ਤੇ ਤੁਹਾਡੇ ਵਰਗੇ ਲੋਕਾਂ ਵਾਸਤੇ ਜਿਹੜੇ ਖਾ ਕੇ ਤੇ ਸੋ ਜਾਣ ਚਾਚਾ ਵਰਗੇ ਕੜੀ ਸਮਝ ਰਹੇ ਹੋ ਨਾ ਕੜੀ ਖਾਣੇ ਹੋ ਹਾਂ ਅੱਛਾ ਜੀ ਤੁਹਾਡੇ ਵਰਗੇ ਇਸ ਗੱਲ ਨੇ ਪੁੱਤ ਤੇਰੀ ਸਾਰੀ ਉਮਰ ਨਹੀਂ ਜਾਨ ਛੱਡਣੀ ਅੱਗੇ ਚੱਲ ਅੱਛਾ ਜੀ ਬੋਇਲ ਚਾਵਲਾਂ ਦੇ ਨਾਲ ਫਿਸ਼ ਖਾ ਲਈ ਫਿਰ ਉਸ ਤੋਂ ਬਾਅਦ ਥੋੜਾ ਰੈਸਟ ਕਰਦੀਆਂ ਸੋ ਜਾਂਦੀਆਂ ਆਪਣੀ ਨੀਂਦ ਪੂਰੀ ਕਰਦੀਆਂ ਫਿਰ ਉੱਠ ਕੇ ਉਸ ਤੋਂ ਬਾਅਦ ਉੱਠ ਕੇ ਸੈਲਡ ਤੇ ਮਿਲਕ ਸ਼ੇਕ ਵਗੈਰਾ ਉਹ ਸੈਲਡ ਦੇ ਇਨਗਰੀਡੀਐਂਟਸ ਯਾਨੀ ਕਿ ਲਵਾਜ਼ਮਾਤ ਯਾਨੀ ਕਿ ਉਹਦੀਆਂ ਸ਼ਾਵਾਂ ਵੀ ਗਣਾ ਕੀ ਹੁੰਦਾ ਉਹਦੇ ਚ ਸਭ ਨਾਲ ਜ਼ਿਆਦਾ ਗ੍ਰੀਨ ਚੀਜ਼ਾਂ ਹੁੰਦੀਆਂ ਉਹਦੇ ਵਿੱਚ ਖੀਰਾ ਹੋ ਗਿਆ ਗ੍ਰੀਨ ਕਲਰ ਦੇ ਪੱਤੇ ਹੋ ਗਏ ਔਰ ਕਿਹਦਾ ਨਾਮ ਕਾ ਖੱਬਲ ਗ੍ਰੀਨ ਪੋਤੇ ਅੱਛਾ ਸਲਾਦ ਦੀਆਂ ਗ੍ਰੀਨ ਸ਼ਾਵਾਂ ਹਾਂਜੀ ਹੂੰ ਔਰ ਗ੍ਰੀਨ ਕਲਰ ਦੇ ਬੰਦ-ਗੋਭੀ। ਮਟਰ ਹੁੰਦੇ ਆ ਮਟਰ ਹੋ ਗਏ ਹਾਂਜੀ ਨਹੀਂ ਬੋਇਲ ਮਟਰ ਅੱਛਾ ਬੋਇਲ ਮਟਰ ਹੁੰਦੇ ਫਿਰ ਠੀਕ ਹੈ ਬੋਇਲ ਕੈਰਟਸ ਹੋ ਗਈ ਕੈਰਟ ਕੀ ਹੁੰਦੀ ਆ गाजर हो गई हला। हाँ गाजर बॉयल और क्या होता है ਹੋਤਾ ਹੈ ਉਰਦੂ ਚ ਹੋਤਾ ਹੈ ਪੁੱਤ ਪੰਜਾਬੀ ਚ ਹੁੰਦਾ ਵਾ हाँ जी और की और काफी चीज़ां होंदियां वा। ਪੁੱਤ ਨਹੀਂ ਕਾਫੀ ਨਹੀਂ ਇਦਾਂ ਲੁਕਾਉਣਾ ਨਹੀਂ ਮੇਰਾ ਪੁੱਤ ਪਤਾ ਦੱਸਣੀਆਂ ਲੱਗਿਆ ਸ਼ਾਵਾਂ ਜਿੰਨੀਆਂ ਕਿ ਯਾਦ ਹੁੰਦੀਆਂ ਦੱਸ ਦੇ ਅਸੀਂ ਮਕਸਦ ਉਦਾਂ ਦਾ ਸਲਾਦ ਬੰਦਾ ਬਣਾ ਕੇ ਕਦੀ ਕਿਤੇ ਮौज ਕਰਨ ਨੂੰ ਖਾ ਲਵੇ ਸਾਡੇ ਵਰਗੇ ਤੁਹਾਡੇ ਵਰਗੇ ਫਿਰ ਬਰੋਕਲੀ ਹੁੰਦੀ ਆ ਹੁਣ ਤੁਸੀਂ ਕਹੋਗੇ ਉਹ ਕੀ ਹੁੰਦੀ ਆ ਹਾਂ ਕੀ ਹੁੰਦੀ ਆ ਉਹ ਗ੍ਰੀਨ ਕਲਰ ਦੀ ਗੋਭੀ ਹੁੰਦੀ ਆ ਅੱਛਾ ਉਹਨੂੰ ਬਰੋਕਲੀ ਕਹਿੰਦੇ ਆ ਜੀ ਅਲੱਗ ਬਾਬਾ ਕਿਹੜੀ ਗ੍ਰੀਨ ਉਹ ਇੱਕ ਹੁੰਦੀ ਆ ਜਦੋਂ ਕਿਤੇ ਵੱਡੇ ਹੋਟਲ ਜਾਈਏ ਨਾ ਉਹ ਦਿੰਦੇ ਨਾਲ ਨਾ ਇੱਕ ਉਬਲੀ ਹੋਈ ਸ਼ਾਇਦ ਕਦੀ ਕਦੀ ਉਹਨਾਂ ਨੇ ਉਹਨੂੰ ਰੋਸਟ ਜਿਹਾ ਕੀਤਾ ਹੁੰਦਾ ਉਹ ਹੁੰਦੀ ਖੈਰ ਉਹ ਸਰੀਨਾ ਸਰੂਨਾ ਵਾਲੇ ਦਿੰਦੇ ਆ ਉਹ ਖੁਰੜਿਆਂ ਵਾਲੇ ਨਹੀਂ ਦਿੰਦੇ ਚਲੋ ਠੀਕ ਆ ਅੱਗੇ ਚਲੋ ਹਾਂਜੀ ਹਜੇ ਆ ਸੈਲਡ ਹੋ ਗਿਆ ਸੈਲਡ ਖਾ ਲਿਆ ਤੁਸੀਂ ਹਾਂਜੀ ਫਿਰ ਉਸ ਤੋਂ ਬਾਅਦ ਬਸ ਕੱਲਾ ਇੱਕ salad? ਮੀਲ ਹੋ ਗਈ ਹਾਂਜੀ ਸੈਲਡ ਇੰਨਾ ਹੈਵੀ ਸੈਲਡ ਅਗਰ ਹੈ ਤੁਹਾਨੂੰ ਕਿਸੇ ਗੱਲ ਤੇ ਲੱਗੇ ਨਾ ਕਿ ਭੁੱਖ ਲੱਗ ਰਹੀ ਹੈ ਤੇ ਆਪਣੇ ਆਪਣੇ ਘਰੋਂ ਖਾ ਪੀ ਲੈਣਾ ਸਾਰੀਆਂ ਇਹਦੀਆਂ ਗੱਲਾਂ ਤੇ ਅਮਲ ਕਰਕੇ ਐਵੇਂ ਮੂੰਹ 'ਚ ਪਾਣੀ ਨਾ ਤੁਹਾਡੇ ਵਗਦਾ ਰਹੇ ਤੁਹਾਡਾ ਤਾਂ ਬੰਦ ਹੋ ਗਿਆ ਮੂੰਹ ਪਾਣੀ ਵਗਦਾ ਰਹੇ ਲੈ ਇਹ ਇਦਾਂ ਹੀ ਖਾਂਦੀ ਆ ਅੱਛਾ ਜੀ ਸਲਾਦ ਤੋਂ ਬਾਅਦ ਕੀ ਹੋ ਗਿਆ ਸ਼ਾਮ ਪੈ ਗਈ ਆ ਹਾਂਜੀ ਸ਼ਾਮ ਨੂੰ ਫਿਰ ਅੱਛੀ ਮੀਲ मतलब अगर मैं ਹਲੇ ਅੱਛੀ ਮੀਲ ਆਉਣੀ ਹੈ ਸ਼ਾਮ ਨੂੰ ਨਾਲੇ ਟੀਵੀ ਟੂ ਵੀ ਆਪਣੇ ਨੱਟ ਨੂੰ ਬੰਦ ਕਰੋ ਸੌਮੋ ਜਾ ਕੇ ਸਾਡੇ ਪਾਸ ਦਾ ਕੰਮ ਹੀ ਨਹੀਂ ਹੈਗਾ ਇਹ ਦਾੜਾ ਉਹ ਸਵੇਰ ਦੀ 3,500 ਨੂੰ ਤੂੰ ਹੁਣ ਪਹੁੰਚ ਗਈ ਆ ਨਾ ਏਡਾ ਤੂੰ ਪਰ ਡੇ ਕਰਨ ਡਈ ਆ 10 ਅੱਜ ਪੈਂਦੀ ਹੈ ਦਿਹਾੜੀ ਰੋਜ਼ਾਨਾ ਰੋਜ਼ਾਨਾ ਹੋ नहीं 10 ਤਾਂ ਨਹੀਂ 5 ਕਹਿ ਲਓ ਤੇ 5000 ਪੂਰਾ ਹਾਂ ਤੇ ਇੱਕ ਪਲੇਅਰ ਨੂੰ ਇਸ ਚੀਜ਼ ਦੀ ਜ਼ਰੂਰਤ ਹੁੰਦੀ ਆ ਅੱਛਾ ਪੁੱਤ ਠੀਕ ਹੈ ਹੈਵੀ ਜਿਹਾ ਮੀਲ ਲਿਆ ਫਿਰ ਸੌਣਾ ਕਿੰਨੇ ਵਜੇ ਉਹ ਹਲੇ 9 ਤੋਂ 10 ਵਜੇ ਹੈਵੀ ਮੀਲ ਦੇ ਵਿੱਚ ਫਿਰ ਸਾਨੂੰ ਕੀ ਮਾੜਾ ਮੋਟਾ ਦੱਸ ਦੇਵੇ ਹਾਂ, ਮੋਟੇ-ਮੋਟੀਆਂ ਉਹ ਮੈਂ ਆਪ ਜਦੋਂ ਜਾਣਾ ਨਾ ਵਾਕਸ਼ਾ ਕਰਨ ਵਾਸਤੇ ਤੇ ਭੁੱਖ ਚੰਗੀ ਭਰੀ ਲੱਗਦੀ ਬੰਦੇ ਨੂੰ ਇਹ ਤਾਂ ਇੰਝ ਛਾਲਾਂ ਮਾਰਦੀਆਂ ਜਿਵੇਂ ਉਹ ਹੁਣ ਕੀ ਉਹਨੂੰ ਕਹਿੰਦੇ ਉਹ ਸਰਕਸ ਚ ਬਾਂਦਰ ਮੈਂ ਨਹੀਂ ਕਹਿਣਾ ਨਹੀਂ ਮੈਂ ਆ ਮਾਰਦਾ ਰਿਹਾ ਮੈਂ ਵੀ ਕਹਿ ਲਵਾਂ ਅੱਛਾ ਇਦਾਂ ਨਹੀਂ ਹੋਣਾ ਉਹ ਤਾਂ ਮੀਲ ਚ ਇਨਗਰੀਡੀਐਂਟ ਦੱਸ ਦੀ ਜ਼ਰਾ ਰਾਤ ਨੂੰ ਕੀ ਅੱਛਾ ਰਾਤ ਦੀ ਮੀਲ ਵਿੱਚ ਇਹ ਹੁੰਦਾ ਕਿ ਅਗਰ ਮੈਂ ਦੁਪਹਿਰ ਦੀ ਮੀਲ ਵਿੱਚ ਚਿਕਨ ਖਾਦਾ ਤੇ ਰਾਤ ਦੀ ਮੀਲ ਵਿੱਚ ਫਿਸ਼ ਹੁੰਦੀ ਹੈ ਅੱਛਾ ਮਤਲਬ ਉਹਨੂੰ ਆਪਸ ਦੇ ਵਿੱਚ ਚੇਂਜ ਕਰ ਦੇਣਾ ਹਾਂਜੀ
ਹੋਰ ਤੇ ਉਹਦੇ ਨਾਲ ਰੋਟੀ ਖਾ ਲੈਂਦੀ ਆ। ਕਿੰਨੀਆਂ ਕੁ ਪੁੱਤ? 3 ਇੱਕ ਬਹੁਤ। ਕਿੰਨੀ ਵਾਰੀ? 3 ਰੋਟੀਆਂ 3-4 ਖਾਈ ਜਾਂਦੀ ਐਵੇਂ ਹਾਸੇ ਹਾਸੇ ਜੀ ਸੌਖੀਆਂ। ਅੱਛਾ ਤਿੰਨ ਪੁੱਤ ਚਾਰ ਤੇ ਇਸ ਨਹੀਂ। ਸਾਰੇ ਦੇ ਵਿੱਚ ਕਿਤੇ ਵੀ ਕੋਈ ਉਹ ਨਹੀਂ ਆਈ, ਉਹ ਕਾਰਬੋਨੇਟਡ ਸ਼ਾਵਾਂ ਜਿਹੜੀਆਂ ਹੁੰਦੀਆਂ, ਕੋਲਡ ਡਰਿੰਕ ਬੰਦ ਆ ਤੁਹਾਨੂੰ ਬਿਲਕੁਲ, ਚਾਹ ਹਾਂਜੀ। ਬਿਲਕੁਲ ਬੰਦ ਆ, ਆਹ ਚੀਜ਼ਾਂ ਨਹੀਂ ਖਾਈਦੀਆਂ ਸੀ। ਚਾਹ ਵੀ ਬਿਲਕੁਲ ਬੰਦ ਆ। ਹਾਂਜੀ। ਤੇ ਸਾਡੇ ਦਫ਼ਤਰਾਂ 'ਚ ਆ ਕੇ ਤਾਂ ਬੜੀ ਜ਼ਿੰਮੇਵਾਰੀ ਨਾਲ ਮੰਗਣ ਡੀਆਂ ਹੁੰਦੀਆਂ ਤੁਸੀਂ ਚਾਹਾਂ, ਮੈਂ ਤਾਂ ਕਦੀ ਚਾਹ ਪੀਤੀ ਪਿਲਾ ਹੀ ਦੇ, ਨਹੀਂ ਹੈ ਚਾਹ ਪਿਲਾ। ਬਚਪਨ ਤੋਂ ਸਾਰੀਆਂ ਹੁਣ ਪਲੇਅਰਾਂ ਇਦਾਂ ਹੀ ਕਰਦੀਆਂ। ਤੱਕ। ਪਲੇਰਾ ਪੀਂਦੀ ਆ ਕੁਛ, ਲੇਕਿਨ ਮੈਂ ਸ਼ੁਰੂ ਤੋਂ ਹੀ ਨਹੀਂ ਪੀਂਦੀ ਇਹ ਨਾ ਵਾਕਈ ਚਾਹ। ਨਿੱਕੀ ਹੁੰਦੀ ਤੋਂ ਇਹਨੇ ਬੰਦ ਕੀਤੀ ਹੋਈ ਚਾਹ ਨਾ। ਮੀਆਂ ਨੇ ਤਾਂ ਗੋਦੀ ਖਿਲਾਈ ਹੋਈ ਆ। ਨਾਜ਼ਰੀਨ ਸਮਝਦੇ ਹੋ ਤੁਸੀਂ ਸਾਰੀਆਂ ਗੱਲਾਂ। ਨਾਜ਼ਰੀਨ ਮੇਰਾ ਮਤਲਬ ਪੁਰਾਣਾ ਤਲਕ ਆ ਬਹੁਤ ਬਹੁਤ ਐਡਾ ਪਾਟਾ ਪੁਰਾਣਾ ਤਲਕ ਆ। ਓਏ ਹੋਏ ਹੋਏ ਮਤਲਬ ਠੰਡੀ ਭੈਣ ਨੂੰ। ਅੱਛਾ ਤਲਕ ਜਿਹਨੂੰ ਕਹਿੰਦੇ ਆ ਨਾ, ਉਹ ਪੁੱਤ ਅੱਛਾ ਹੀ ਹੁੰਦਾ, ਤਲਕ ਹਮੇਸ਼ਾ ਅੱਛਾ ਹੀ ਹੁੰਦਾ। ਠੀਕ ਹੈ। ਤੇ ਅਸੀਂ ਸਾਡਾ ਜਿਹੜਾ ਅਸਲ ਹੈ ਵਾ ਮਕਸਦ ਉਹ ਇਹ ਆ ਕਿ ਪਾਕਿਸਤਾਨ ਦਾ ਫੈਸਲਾਬਾਦ ਦਾ ਜਿਹੜਾ ਵੀ ਇਸ ਤਰ੍ਹਾਂ ਦਾ ਟੈਲੈਂਟ ਆ, ਖਾਸ ਤੌਰ ਤੇ ਖਵਾਤੀਨ ਦੇ ਹਵਾਲੇ ਦੇ ਨਾਲ ਉਹਨਾਂ ਦੀ ਮਿਹਨਤ, ਜਿੱਦਾਂ ਉਹ ਸਟਰਗਲ ਕਰਦੀਆਂ ਨੇ, ਜਿਸ ਤਰ੍ਹਾਂ ਉਹ ਇਸ ਮੁਕਾਮ ਤੇ ਪਹੁੰਚਦੀਆਂ ਨੇ, ਸ਼ਾਇਦ ਜਿਹੜੀਆਂ ਆਮ ਘਰ ਬੈਠੀਆਂ ਖਵਾਤੀਨ ਉਹਨਾਂ ਦੇ ਕਿਸੇ ਵਹਿਮੋ ਗੁਮਾਨ ਦੇ ਵਿੱਚ ਸੋਚ ਵੀ ਨਹੀਂ ਸਕਦੀਆਂ। ਇੱਥੇ ਇਹਨਾਂ ਨੂੰ ਲਿਆਉਣ ਦਾ ਮਕਸਦ ਸਿਰਫ ਔਰ ਸਿਰਫ ਇਹ ਹੈਗਾ ਕਿ ਜਿਹੜੀ ਸਾਡੀ ਆਉਣ ਵਾਲੀ ਖਵਾਤੀਨ ਦੀ ਜਨਰੇਸ਼ਨ ਆ, ਖਵਾਤੀਨ ਦੀ ਨਸਲ ਆ, ਉਹਨਾਂ ਨੂੰ ਕਮ ਸੇ ਕਮ ਇਸ ਗੱਲ ਦਾ ਇਦਰਾਕ ਹੋਣਾ ਚਾਹੀਦਾ ਵਾ ਕਿ ਮੁਸ਼ਕਲਾਤ ਸਾਰੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਵਾ। ਉਹਦੇ ਬਾਵਜੂਦ ਵੀ ਅਗਰ ਇਹ ਲੜਕੀਆਂ ਇਸ ਮੁਕਾਮ ਤੇ ਪਹੁੰਚ ਸਕਦੀਆਂ ਵਾ ਤੇ ਕਿਸੇ ਨੂੰ ਵੀ ਕੋਈ ਰੋਕ ਨਹੀਂ ਸਕਦਾ ਇਸ ਮੁਕਾਮ ਤੇ ਪਹੁੰਚਣ ਨੂੰ। ਅਸੀਂ ਸਿਰਫ ਔਰ ਸਿਰਫ ਸਾਡਾ ਇੱਕ ਹੀ ਮਕਸਦ ਆ, ਫਰੈਂਡਲੀ ਗੁਫ਼ਤਗੂ ਕਰਨ ਦਾ ਮਕਸਦ ਵੀ ਇਹ ਹੁੰਦਾ ਤਾਂ ਕਿ ਤੁਹਾਨੂੰ ਆਮ ਫਹਿਮ ਅਲਫਾਜ਼ ਦੇ ਵਿੱਚ ਸਾਰੀਆਂ ਗੱਲਾਂ ਸਮਝਾ ਦਿੱਤੀਆਂ ਜਾਣ। ਮੇਰਾ ਖਿਆਲ ਆ ਕਿ ਬਾਬਾ ਜੀ ਔਰ ਇੱਕ ਤੇ ਬਹੁਤ ਵੱਡਾ ਰੋਲ ਮਾਡਲ ਆ ਪੁੱਤ ਕਿ ਐਸਾ ਘਰ ਦਾ ਮਾਹੌਲ ਕਿ ਜਿੱਥੇ ਸਾਡੇ ਸਮਝਿਆ ਜਾਂਦਾ ਹੈ ਕਿ ਉਹ ਇਮਾਮ ਮਸਜਿਦ ਦਾ ਤਾਂ ਪਲਦ ਨਹੀਂ, ਉਹਨੇ ਅੰਗਰੇਜ਼ੀ ਤਾਲੀਮ ਵੀ ਦਿਵਾਉਣੀ ਕਿ ਨਹੀਂ ਦਿਵਾਉਣੀ, ਸਕੂਲੇ ਵੀ ਭੇਜਣਾ ਕੁੜੀਆਂ ਨੂੰ ਕਿ ਨਹੀਂ ਭੇਜਣਾ। ਔਰ ਉਹ ਬੱਚਾ ਅਗਰ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਪਾਕਿਸਤਾਨ ਵਾਸਤੇ 골ਡ ਮੈਡਲ, ਔਰ ਪੁੱਤ ਓਲੰਪਿਕਸ ਵੀ ਖੇਲੇ ਤੂੰ ਮੇਰੇ ਖਿਆਲ। ਨਹੀਂ, ਹਾਲੇ ਮੈਂ ਓਲੰਪਿਕਸ ਨਹੀਂ ਖੇਲਿਆ। ਓਲੰਪਿਕਸ ਵਾਸਤੇ ਤਿਆਰੀ ਕਰ ਰਹੀ ਹਾਂ। ਕਿਹੜੇ ਕਿਹੜੇ ਟੂਰਨਾਮੈਂਟ ਖੇਲ ਚੁੱਕੀ ਹੋ ਦੱਸ ਦਿਓ ਜ਼ਰਾ ਸਾਨੂੰ। ਮੈਂ ਹੁਣ ਤੱਕ ਜੂਨੀਅਰ ਖੇਲ ਚੁੱਕੀ ਹਾਂ, ਇਸਲਾਮੀ ਗੇਮਾਂ ਖੇਲ ਚੁੱਕੀ ਹਾਂ, ਅਜ਼ਰਬਾਈਜਾਨ 'ਚ ਹੋਈਆਂ ਸੀ, ਔਰ ਇਸ ਤੋਂ ਇਲਾਵਾ ਏਸ਼ੀਅਨ ਚੈਂਪੀਅਨਸ਼ਿਪ ਖੇਲੀ ਉਹ ਕਤਰ ਵਿੱਚ ਗਈ ਸੀ ਮੈਂ, ਔਰ ਮੈਂ ਫਿਰ ਚਾਈਨਾ ਗਈ ਹਾਂ, ਔਰ ਮੈਂ ਨੇਪਾਲ ਗਈ ਹਾਂ, ਮੈਂ ਫਿਰ 2 ਦਫਾ ਇੰਡੀਆ ਵੀ ਗਈ ਹਾਂ। ਇਹਦੇ 'ਚ ਪੁੱਤ ਫਿਰ ਪਾਕਿਸਤਾਨ ਦੀ ਗਵਰਨਮੈਂਟ ਜਿਹੜੀ ਉਹ ਪੂਰੀ ਸਪੋਰਟਿਵ ਹੈ। ਹਾਂਜੀ, ਜਿਹੜੇ ਬਾਹਰ ਦੇ ਟੂਰ ਹੁੰਦੇ ਆ ਨਾ, ਇਹਦੇ 'ਚ ਸਾਰਾ ਗਵਰਨਮੈਂਟ ਤੁਹਾਡਾ ਖਰਚਾ ਅਫੋਰਡ ਕਰਦੀ ਹੈ। ਆ ਜਿਹੜਾ 3,500-4 ਹਜ਼ਾਰ ਰੁਪਇਆ ਡੇਲੀ ਵਾਲਾ ਜਿਹੜਾ ਖਾਣ ਪੀਣ ਹੈ, ਇਹ ਹਰ ਪਲੇਅਰ ਨੇ ਆਪਣੇ ਪੱਲਿਓ ਕਰਨਾ ਹੁੰਦਾ ਵਾ। ਚਾਹੇ ਮਤਲਬ ਕ੍ਰਿਕਟ 'ਚ ਤੁਹਾਨੂੰ ਪਤਾ ਹੈ ਕਿ ਉਹਨਾਂ ਨੂੰ ਸਪਾਂਸਰ ਮਿਲਦੇ ਆ, ਕਾਫੀ ਜਿਹੜੀਆਂ ਵੱਡੀ ਕੰਪਨੀਆਂ ਉਹਨਾਂ ਨੂੰ ਸਪੋਰਟ ਕਰਦੀਆਂ, ਲੇਕਿਨ ਜਿਹੜੇ ਸਾਡੇ ਲੈਵਲ ਦੇ ਕੰਪੀਟੀਸ਼ਨ ਮਤਲਬ ਐਥਲੈਟਿਕਸ ਹੋਰ ਵੀ ਬਹੁਤ ਸਾਰੀਆਂ ਗੇਮਾਂ ਵਾ ਜਿਹਦੇ ਵਿੱਚ ਸਪੋਰਟ ਨਹੀਂ ਮਿਲਦੀ ਹੈ। ਪੁੱਤ ਮੈਂ ਦੇਖਿਆ ਵੀ ਜਿਹੜੇ ਪਲੇਅਰ ਹੁੰਦੇ ਇਦਾਂ ਦੇ, ਇਹਨਾਂ ਨੂੰ ਗਵਰਨਮੈਂਟ ਦੀਆਂ ਕੰਪਨੀਆਂ ਕੋਈ ਵਾਪੜਾ ਚਲਾ ਗਿਆ, ਕੋਈ ਰੇਲਵੇ ਦਾ ਪਲੇਅਰ ਆ, ਚਲੀ ਗਈ ਆ ਤੇ ਇਹ ਇਸ ਤਰ੍ਹਾਂ ਉਹ ਫਿਰ ਹੋ ਜਾਂਦਾ ਵਾ ਕਿ ਕੰਪਨਸੇਸ਼ਨ ਜਿਹਨੂੰ ਕਹਿੰਦੇ ਅਸੀਂ ਉਹ ਹੋ ਜਾਂਦੀ। ਹਾਂਜੀ, ਜਦੋਂ ਤੁਸੀਂ ਅੱਛੇ ਲੈਵਲ ਤੇ ਪਹੁੰਚ ਜਾਂਦੇ ਹੋ ਨਾ, ਫਿਰ ਕੋਈ ਨਾ ਕੋਈ ਤੁਹਾਨੂੰ ਉੱਥੋਂ ਮਤਲਬ ਕਿਸੇ ਨਾ ਕਿਸੇ ਕੰਪਨੀਆਂ ਦਾ ਤੁਹਾਨੂੰ ਆਫਰ ਆ ਜਾਂਦੀ ਆ। ਹੁਣ ਜਿੱਦਾਂ ਮੈਂ ਵਾਪਡਾਲੋ ਖੇਲਦੀ ਆ, ਇਸੇ ਕਰਕੇ ਮੈਂ ਆਪਣਾ ਖਰਚਾ ਇੰਨਾ ਅਫੋਰਡ ਕਰ ਸਕਦੀ ਤੇ ਹਾਂ। ਬਿਜਲੀ ਵੀ ਤੇਰੇ ਜ਼ੋਨ ਦੀ ਫ੍ਰੀ ਹੈ? ਹਾਂਜੀ ਫ੍ਰੀ ਹੈ, ਲੇਕਿਨ ਉਹਨੂੰ ਘੁੰਮਣ ਨੇ ਕਿਹਾ ਬੰਦ ਕਰ ਦੇਣਾ। ਚੰਗਾ ਕੀਤਾ, ਬਹੁਤ ਚੰਗਾ ਕੀਤਾ, ਹੁਕੂਮਤ ਮੈਂ ਪੂਰਾ ਰਾਜੀ ਹਾਂ। ਨਹੀਂ ਇਹ ਬਾਬਾ ਅਸੀਂ ਲੋਡ ਸ਼ੈਡਿੰਗ 'ਚ ਰਹਿੰਦੇ ਆ, ਇੰਨਾ ਬਿੱਲ ਦਿੰਨੇ ਕੱਖ ਵੀ ਨਹੀਂ ਹਾਂ ਬੇਲੀ ਨਾ ਨਸ ਭੱਜ ਨਸਾਈ ਭਜਾਈ ਬਹੁਤ ਜਿੰਨੀ ਰੋਟੀ ਖਾਂਦੀ ਹੈ ਇੰਨੀ ਨਸਾਈ ਵਿਚਾਈ ਕੀ ਕਹਿੰਦੀ ਹੈ, ਦੱਸਿਆ ਇਹਨੇ 7 ਆਂਡੇ। ਹਾਂ ਪੁੱਤ ਅਗਲੀ ਫਿਰ ਉਹੀ ਗੱਲ ਆ ਵੀ ਅੱਲਾਹ ਪਾਕ ਤੇਰੇ ਨਸੀਬ ਚੰਗੇ ਕਰੇ। ਲੋਕਾਂ ਨੂੰ ਇੰਨਾ ਪਤਾ ਨਹੀਂ, ਅਵੇਅਰਨੈਸ ਨਹੀਂ ਲੈ, ਹੈ awareness ਕਿ ਇੱਕ ਕਾਹਦੀ, ਪਲੇਅਰ ਨੂੰ 7 ਕਿੰਨੀ ਆਂਡੇ। ਡਾਈਟ ਜ਼ਰੂਰਤ ਹੁੰਦੀ ਹੈ। 7 ਆਂਡੇ ਤੁਹਾਡੇ ਵਰਗੇ ਅਵੇਅਰਨੈਸ ਆਮ ਕਾਹਦੀ ਹੈ? ਇਨਸਾਨ ਨੂੰ ਲੱਗਦਾ ਵਾ ਕਿ ਸਾਡੇ ਵਰਗੇ ਆਮ ਇਨਸਾਨ ਨੂੰ ਲੱਗਦਾ ਜਾਂ ਤਾਂ ਬਾਬਾ ਇਦਾਂ ਕਰੇ ਨਾ ਕਿ 7 ਆਂਡਿਆਂ ਦੀਆਂ ਗੁਲੀਆਂ ਜਿਹੜੀਆਂ ਉਹ ਸਾਨੂੰ ਦੇਵੇ, ਸਾਨੂੰ ਪਤਾ ਲੱਗੇ ਖਾਂਦੀ ਹੈ। ਕਿੰਨੇ ਵੇ ਖਾਣੀ ਹੈ, ਸਵੇਰੇ ਘਰ ਆ ਜਾਏਗਾ ਤੁਹਾਡੇ। ਮੈਂ ਸਵੇਰ 5-6 ਵਜੇ ਖਾਂਦੀ, ਮੈਂ ਤੁਹਾਨੂੰ ਦੇ ਦਿਆ ਕਰਾਂ। ਨਾ ਖਿਲਾਉਣ ਵਾਲੀਆਂ ਗੱਲਾਂ ਨਾ 5 ਵਜੇ ਹੁਣ ਕੌਣ ਉੱਠੇ? ਤੂੰ 5 ਵਜੇ ਕਿੱਥੇ ਉੱਠਦੀ ਆ ਆਪ? ਮੈਂ 5 ਵਜੇ ਉੱਠਦੀ ਆ, ਆਪਣੀ ਡਾਈਟ ਜਿਹਨੇ ਡਾਈਟ ਖਾਣੀ ਹੁੰਦੀ ਸਵੇਰ ਟਾਈਮ ਨਾਲ ਸੌਂਦਾ, ਰਾਤ ਨੂੰ ਤਾਂ ਲੋ ਜੀ ਸਿਰਫ ਉਬਲੇ ਆਂਡੇ ਖਾਣ ਲਈ ਬੰਦਾ ਹੁਣ ਅੱਧੀ ਰਾਤੀ ਉੱਠ ਕੇ ਬਹਿ ਜਾਵੇ ਨਾਜ਼ਰੀਨ, ਇਹ ਵੀ ਤਾਂ ਕੋਈ ਗੱਲ ਨਹੀਂ। ਲੇਕਿਨ ਗੱਲ ਇਹ ਹੈ ਕਿ ਬਾਬਾ ਇਹ ਸਵੇਰੇ ਜਿਹੜੀਆਂ 7 ਗੁਲੀਆਂ ਨਾ ਉਹ ਆਣੀਆਂ ਚਾਹੀਦੀਆਂ ਦਫ਼ਤਰ ਸਾਡੇ ਬਚਾ ਬੀਬੀ। ਗੱਲ ਸਿੱਧੀ ਔਰ ਸਾਫ਼ ਆ, ਸਾਨੂੰ ਪਤਾ ਲੱਗੇ ਤੂੰ ਖਾਣੀ ਇਹ ਤਾਂ ਕੁਛ ਨਹੀਂ ਹੈ। ਤੁਸੀਂ ਤਾਂ ਫਿਰ ਇੰਡੀਆ ਵਾਲਿਆਂ ਨੇ ਦੇਖਿਆ ਨਾ, ਤਾਂ ਕੁੜੀਆਂ ਇੱਕ ਦਿਨ 'ਚ ਪੂਰੀ ਟਰੇ ਖਾਂਦੀਆਂ। ਕਿਤੇ ਖਾਵੇਂ ਨਾ ਕੁੜੀਆਂ ਇੰਡੀਆ ਦੀਆਂ, ਤੇ ਅੱਲਾ ਦੀ ਕਸਮੇ ਅਜ਼ਰਾ ਤੇਰਾ ਆਸਾਨ ਹੀ ਹੈ ਕਿਤੇ ਉਹਨਾਂ ਨੂੰ ਕਵੇਂ ਨਾ ਕੋਈ ਹੈ ਤਾਂ ਕਿਸੇ ਦਾ ਅਸੀਂ ਵੀ ਕਹੀਏ ਉਹ ਸ਼ਰੀਕੋ ਤੁਹਾਡੀ। ਆਹੋ ਲਓ ਜੀ ਨਾਜ਼ਰੀਨ, ਟਾਈਮ ਬਹੁਤ ਹੋ ਗਿਆ ਵਾ, ਬਹੁਤ ਸਾਰੇ ਹੋਰ ਵੀ ਕੰਮ ਕਰਨ ਵਾਲੇ ਆ। ਅਸੀਂ ਤੁਹਾਡੇ ਕੋਲ ਇਜਾਜ਼ਤ ਲਵਾਂਗੇ। ਇਨਸ਼ਾਅੱਲਾ ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਨਵੇਂ ਟੈਲੈਂਟ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ।
ਇਹ ਉਨੀ ਦੇਰ ਤੱਕ ਸਾਨੂੰ ਅੱਜ ਨਹੀਂ ਕਹਿਣਾ ਬਾਬਾ ਚੈਨਲ ਤੋਂ ਆ ਕਹਿ ਲਵੇ ਆਈ ਹੈ, ਪਤਾ ਨਹੀਂ ਮੁੜ ਕੇ ਆਣਾ ਕਿ ਨਹੀਂ ਆਣਾ। ਇਹਨੇ ਕਿਤੇ ਮਰ ਜਾਣਾ ਇਹਨੇ ਇੱਥੇ ਨਹੀਂ ਇੱਥੇ ਪੋਡਕਾਸਟ ਦੇ ਵਿੱਚ ਆ ਜਾਊਗੀ ਪੋਡਕਾਸਟ ਉਹ ਤੇ ਜਿੰਨੇ ਹੀ ਉਹਨੇ ਸਵੇਰੇ ਜ਼ਰਦੀਆਂ ਲੈ ਕੇ ਆਣਾ ਤੇ ਆਪਾਂ ਫਿਰ ਭਾਲਾਂਗੇ। ਨਹੀਂ ਉਹ ਫਿਰ ਜਾਂ ਤੇ ਉਹ ਇਹ ਤਾਂ ਆਪਣੀ ਤੋਂ ਛੋਟੀ ਸਿਸਟਰ ਨੂੰ ਨਾਲ ਲੈ ਕੇ ਆਵੇ, ਉਹਨੂੰ ਅਸੀਂ ਇੱਥੇ ਪਾਈਏ, ਇਹਨੂੰ ਕਹੀਏ ਤੂੰ ਤੈਨੂੰ ਕਰ ਲੈ। ਟ੍ਰੇਨਿੰਗ ਸਾਹਮਣੇ ਚੱਲੀ ਹੈ। ਕਾਹਦੇ ਵਾਸਤੇ? ਉਹ ਟ੍ਰੇਨਿੰਗ ਕਰਨ ਵਾਸਤੇ ਉੱਥੇ ਕੈਂਪ ਲੱਗਾ ਬਾਬਾ। ਇਹਦਾ ਮਤਲਬ ਹੈ ਉਹ ਹੁਣ ਟ੍ਰੇਨਿੰਗ ਕਰੂਗੀ, ਇਹ ਸਿਰਫ ਮौज ਕਰੂਗੀ। ਨਹੀਂ ਇਹ ਸਿਰਫ ਆਂਡੇ ਖਾਏਗੀ ਹਾਂ, ਸਵੇਰੇ ਉੱਠ ਕੇ 7-6-7 ਅੰਡੇ ਕਹਿੰਦੀ, ਕੱਖ ਵੀ ਨਹੀਂ ਇਹਦੇ ਵਾਸਤੇ, ਹਨਾ। ਲਓ ਨਾਜ਼ਰੀਨ, ਫਿਰ ਮਿਲਦੇ ਆ ਤੁਹਾਨੂੰ। ਸਬਸਕ੍ਰਾਈਬ ਚੈਨਲ ਸਾਡਾ ਸਬਸਕ੍ਰਾਈਬ ਕਰ ਲਓ ਇਹਨਾਂ ਦਾ ਚੈਨਲ ਸਬਸਕ੍ਰਾਈਬ ਹਾਂ ਕਰ ਲਓ ਤੇ ਜੇ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ, ਬੈਲ ਆਈਕਨ ਵੀ ਦੱਬ ਲਵੋ, ਕਮੈਂਟ ਕਰਕੇ ਰਾਏ ਦਾ ਜ਼ਰੂਰ ਦੇਣਾ। ਇਸ ਦੇ ਹਵਾਲੇ ਨਾਲ ਲਾਜ਼ਮੀ ਦੱਸਣਾ ਇਹਨੂੰ ਗ੍ਰੀਨ ਕੋਡ ਵੀ ਮਿਲਿਆ। ਗ੍ਰੀਨ ਕੋਡ ਸਿਰਫ ਅਸੀਂ ਇਸ ਤੋਂ ਲਾ ਕੇ ਸਾਈਡ ਤੇ ਰੱਖਤਾ ਕਿ ਸਾਡਾ ਗ੍ਰੀਨ ਕੋਡ ਨਾਲ ਰੌਲਾ ਬਣ ਜਾਣਾ ਸੀ। ਸਾਡਾ ਕਰੋਮਾ ਨਹੀਂ ਸਹੀ। ਨਹੀਂ ਕਰੋਮੇ ਦੀ ਕਿਹੜੀ ਗੱਲ ਹੈ, ਐਵੇਂ ਬਸ ਬਣ ਜਾਣਾ ਸੀ ਰੌਲਾ ਸਾਡਾ। ਅੱਲਾਹ ਹਾਫਿਜ਼ ਨਾਜ਼ਰੀਨ। ਅੱਲਾਹ ਹਾਫਿਜ਼। ਤੇ ਅਸੀਂ ਜ਼ਰਾ ਅੰਡੇ ਛਿਲਣ ਦਾ ਤਰੀਕਾ ਪੁੱਛ ਲਿਆ।